ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਲਈ ਸਪਾਂਸਰਸ ਦਾ ਜਿਹੜਾ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸੈਟਲ ਤੋਂ, ਦਰਸ਼ਨ ਸਿੰਘ ਗਿੱਲ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ 3 ਕਾਨੂੰਨਾਂ ਵਾਲੀ ਨਵੀਂ ਖੇਤੀ ਪਾਲਿਸੀ ਤੋਂ। ਕਹਿੰਦੇ ਆਖਿਰ ਮਾਨ ਸਰਕਾਰ ਨੂੰ ਇਹਦੀ ਯਾਦ ਆ ਹੀ ਗਈ ਹੈ ਤੇ ਮੀਡੀਆ ਦੇ ਵਿੱਚ ਤਾਂ, ਕਿਸਾਨ ਧਿਰਾਂ ਦੇ ਵਿੱਚ ਤਾਂ, ਸੰਘਰਸ਼ੀਲ ਧਿਰਾਂ ਦੇ ਵਿੱਚ ਤਾਂ ਚਰਚਾ ਕਿੰਨੇ ਦਿਨਾਂ ਤੋਂ ਹੀ ਆ। ਆਪਾਂ ਵੀ ਇੱਕ ਦੋ ਵਾਰੀ ਚਰਚਾ ਕਰ ਹਟਿਆਂ ਦੇ ਉੱਤੇ। ਬਿਲਕੁਲ ਪ੍ਰਵੀਨ ਜੀ, ਜਿਹੜੇ 3 ਖੇਤੀ ਕਾਨੂੰਨ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ 1 ਸਾਲ ਤੋਂ ਵੱਧ ਵਕਫਾ ਬਤਾ ਕੇ 700 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਵਾਪਸ ਕਰਾ ਕੇ ਆਏ ਸੀ ਜੀ, ਉਹ 3 ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਇਹ ਕਹਿੰਦੀ ਕਿ ਲਓ ਜੀ, ਤੁਸੀਂ ਕਹਿੰਦੇ ਹੋ ਖੇਤੀ ਸੂਬਾਈ ਮਸਲਾ, ਲਓ ਫਿਰ ਅਸੀਂ ਸੂਬਿਆਂ ਨੂੰ ਛੱਡਤਾ ਜੀ, ਆ ਮਸਲਾ ਸੂਬੇ ਤੇ ਪਰ ਫੈਸਲਾ ਲੈ ਕੇ ਉਹਨੂੰ ਲਾਗੂ ਕਰਨ। ਪਰ ਜੇ ਉਸ ਕਿਸਾਨੀ ਸੂਬਾਈ ਮਸਲਾ ਹੈ, ਜੇ ਮੰਡੀ ਦਾ, ਪੈਦਾਵਾਰ ਦਾ, ਇਹ ਸਾਰੇ ਮਸਲੇ ਸੂਬਾਈ ਨੇ, ਤਾਂ ਫਿਰ ਪਾਲਿਸੀ ਵੀ ਸੂਬਾ ਬਣਾਊਗਾ, ਕੇਂਦਰ ਥੋੜਾ ਬਣਾਊਗਾ। ਪਰ ਤੁਸੀਂ ਖਰੜੇ ਤਿਆਰ ਕਰਕੇ ਸੂਬਿਆਂ ਨੂੰ ਭੇਜਤੇ ਕਿ ਇਹਨੂੰ ਲਾਗੂ ਕਰ ਦਿਓ। ਤੇ ਜਿਹੜੇ ਤੁਹਾਡੇ ਡੱਬੇ ਬਣੇ ਨੇ ਡਬਲ ਇੰਜਣ ਦੇ, ਉਹ ਤਾਂ ਕਰ ਦੇਣਗੇ, ਪਰ ਉਹਦਾ ਨੁਕਸਾਨ ਸੂਬਿਆਂ ਨੂੰ ਕਿੰਨਾ ਹੋਣਾ ਇਹ ਤਾਂ ਆਵਾਮ ਸਮਝਦਾ, ਇਹਨੂੰ ਤਾਂ ਸਰਕਾਰਾਂ ਨਹੀਂ ਸਮਝਦੀਆਂ, ਨਹੀਂ ਸਮਝਦੀਆਂ ਬਿਲਕੁਲ। ਪਰ ਆਸ ਕੀਤੀ ਜਾ ਰਹੀ ਸੀ ਕਿ ਪੰਜਾਬ ਸਰਕਾਰ ਤਾਂ ਇਸ ਗੱਲ ਤੇ ਸਟੈਂਡ ਲਊਗੀ, ਜਿੱਦਾਂ ਹੀ ਇਹ ਖਰੜਾ ਆਊਗਾ ਤਦੇ ਉਹ ਬੁੱਧੀਜੀਵੀਆਂ ਨੂੰ ਬੁਲਾਊਗੀ, ਤਦੇ ਉਹ ਕਿਸਾਨ ਆਗੂਆਂ ਨੂੰ ਬੁਲਾਊਗੀ, ਤਦੇ ਉਹ ਖੇਤੀ ਮਾਹਿਰਾਂ ਨੂੰ ਬੁਲਾਊਗੀ, ਤਦੇ ਉਹ ਆਪਣੇ ਕੈਬਨਿਟ ਦੀ ਮੀਟਿੰਗ ਕਰੂਗੀ, ਤਦੇ ਉਹ ਆਪਣੇ MLA ਨੂੰ ਬੁਲਾਊਗੀ। ਹੋ ਸਕਦਾ ਸੈਸ਼ਨ ਬੁਲਾ ਲਵੇ, ਚੇਚਾ ਸਰਬਦਲ ਮੀਟਿੰਗ ਬੁਲਾ ਲਵੇ, ਪਰ ਰੱਤਾ ਕੁਝ ਨਹੀਂ ਹੋਇਆ। 25 ਨਵੰਬਰ ਦੀ 22-23 ਦਿਨਾਂ ਤੋਂ ਉੱਪਰ ਦਾ ਵਕਫਾ ਹੋ ਗਿਆ। 25 ਨਵੰਬਰ ਦੀ ਉਹਨਾਂ ਨੇ ਉਹ ਖਰੜਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਸੀ ਕਿ ਜੀ ਸਾਨੂੰ ਇਹਦਾ ਛੇਤੀ ਜਵਾਬ ਦਿਓ, 15 ਦਿਨਾਂ 'ਚ ਫੈਸਲਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿਸਾਨੀ ਮਸਲੇ ਦਾ ਫੈਸਲਾ ਹੋ ਰਿਹਾ, ਇੱਕ ਪਾਸੇ ਅਸੀਂ ਕਹਿੰਦੇ ਹਾਂ ਸੂਬੇ ਦੀ ਖੇਤੀ ਨੀਤੀ ਤੇ 15 ਦਿਨਾਂ 'ਚ ਹਾਂ ਨਾ ਕਰਕੇ ਭੇਜ ਦਿਓ ਜੀ। ਮਤਲਬ ਸਾਹ ਚਿੱਠੀ ਥੋੜਾ ਤਰੀਕ ਕੱਢ ਕੇ ਰੱਖ ਲਈ ਜੀ ਹੁਣ ਕੇ ਬਸ ਇੰਨੀ ਤਰੀਕ ਨੂੰ ਜਨ ਲੈ ਕੇ ਆ ਜਾਓ। ਸੋ ਇਹ ਕਿੱਡਾ ਬੜਾ ਮਸਲਾ ਜਿਹਦੇ ਤੇ ਮੰਥਨ ਦੀ ਲੋੜ ਹੈ। ਤੇ ਗਾਂ ਸਾਡੇ ਵਾਲੀ ਸਰਕਾਰ ਨੇ ਫਾਈਲ ਦੱਬ ਕੇ ਰੱਖ ਲਈ ਜੀ। ਬਿਲਕੁਲ, ਹਵਾ ਨਹੀਂ ਨਿਕਲਣ ਦਿੱਤੀ ਕਿ ਸਾਡੇ ਕੋਲੇ ਫਾਈਲ ਆਈ ਹੋਈ ਹੈ, ਅਸੀਂ ਇਹਦੇ ਪਰ ਕੀ ਕਰਨਾ ਕੀ ਨਹੀਂ। ਉਹ ਤਾਂ ਜਦੋਂ ਸਾਡੇ ਸਾਥੀਆਂ ਨੂੰ, ਪੱਤਰਕਾਰਾਂ ਨੂੰ ਇਹਦਾ ਪਤਾ ਲੱਗਿਆ, ਉਹਨਾਂ ਨੇ ਉਲਟਾ ਗੁਰਮੀਤ ਖੁੱਡੀਆਂ ਤੱਕ ਪਹੁੰਚ ਅਪਰੋਚ ਕੀਤੀ, ਫਿਰ ਮੂੰਹ ਜਿਹਾ ਹਲਾਇਆ ਕਿ ਹਾਂ ਜੀ ਆਈ ਤਾਂ ਹੋਈ ਹੈ ਜੀ, ਅਜੇ ਦੇਖਣੀ ਹੈ ਜੀ, ਅਜੇ ਵਿਚਾਰਨੀ ਹੈ ਜੀ। ਫਿਰ ਉਹ ਸ਼ਰਮੋ ਸ਼ਰਮੀ ਸੀ, ਪਤਾ ਨਹੀਂ ਹਕੀਕਤ ਸੀ। ਲੰਘੇ ਕੱਲ ਫਿਰ ਖੁੱਡੀਆਂ ਸਾਹਿਬ ਨੇ ਆਪਣੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਕਰਕੇ ਉਹਦੇ ਪਰ ਚਰਚਾ ਕਰਕੇ ਫਿਰ ਇਹ ਗੱਲ ਮੀਡੀਆ ਬਿਆਨੀ 'ਚ ਤਾਂ ਕਹੀ ਹੈ ਇਹ ਖਰੜਾ ਪੰਜਾਬ ਸਰਕਾਰ ਲਈ ਵੀ ਤੇ ਪੰਜਾਬ ਲਈ ਸਹੀ ਨਹੀਂ ਹੈ। ਕਹਿੰਦੇ ਕਿ ਬਿਲਕੁਲ ਜੀ ਇਹ ਮੰਡੀ ਨੂੰ ਖਤਮ ਕਰਦਾ, ਮੰਡੀਕਰਨ ਦਾ ਵੀ ਭੋਗ ਪੈ ਜਾਣਾ, ਮੰਡੀਆਂ ਦਾ ਵੀ ਭੋਗ ਪੈ ਜਾਣਾ, ਤੇ ਉਹਦੇ ਨਾਲ ਕਿਸਾਨੀ ਲਈ ਨਵੀਆਂ ਚੁਣੌਤੀਆਂ ਖੜੀਆਂ ਹੋ ਜਾਣੀਆਂ ਜੀ। ਤੋ ਇਹ ਸਵਾਲੀਆਂ ਉਹਨਾਂ ਨੇ ਹਾਮੀ ਤਾਂ ਭਰੀ ਹੈ। ਅਧਿਕਾਰੀਆਂ ਦੇ ਬੋਲ ਤੇ ਸਰਕਾਰਾਂ ਦੇ ਬੋਲ ਮੀਡੀਆ 'ਚ ਕਈ ਵਾਰ ਹੋਰ ਹੁੰਦੇ ਨੇ, ਕਾਗਜ਼ਾਂ ਤੇ ਕੁਝ ਹੋਰ ਉਕਰਦੇ ਨੇ। ਸੋ ਉਹਦਾ ਅਜੇ ਫਿਕਰ ਖੜਾ ਹੈ ਕਿ ਉਸ ਸਥਿਤੀ ਵੱਲ ਵਧਣਾ ਕਿਵੇਂ। ਹਾਂ, ਇਹਦੇ ਵਿੱਚੋਂ ਇਹ ਵੀ ਦੱਸਿਆ ਗਿਆ ਕਿ ਆਉਂਦੇ ਦਿਨ 'ਚ ਸ਼ਾਇਦ ਉਹ 19 ਤਰੀਕ ਹੋਵੇ। ਅੱਜ ਭਾਰਤ ਦੇ ਵਿੱਚ 17 ਤਰੀਕ ਚੜ੍ਹ ਗਈ, ਹੋ ਸਕਦਾ 19 ਦਸੰਬਰ ਹੋਵੇ। ਅੱਜ ਸ਼ਾਇਦ ਸੁਨੇਹੇ ਲੱਗਣਗੇ ਕਿਸਾਨ ਜਥੇਬੰਦੀਆਂ ਨੂੰ, ਖੇਤ ਮਜ਼ਦੂਰਾਂ ਨੂੰ ਜਾਂ ਖੇਤੀ ਦੇ ਮਾਹਿਰਾਂ ਨੂੰ ਕਿ ਵੀ 19 ਦਸੰਬਰ ਨੂੰ ਪੰਜਾਬ ਭਵਨ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਆਪਾਂ ਬੈਠ ਕੇ ਇਹਦੇ ਤੇ ਮੰਥਨ ਕਰੀਏ। ਪਰ ਉਹ ਤੋਂ ਪਹਿਲਾਂ ਮੈਨੂੰ ਇਹ ਵੀ ਪਤਾ ਲੱਗ ਰਿਹਾ ਕਿ ਕੁਝ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਜੇ ਸਾਨੂੰ ਬੁਲਾਉਣਾ, ਪਹਿਲਾਂ ਸਾਨੂੰ ਉਹਦਾ ਖਰੜਾ ਤਾਂ ਪੰਜਾਬੀ 'ਚ ਦਿਓ
ਕੇਂਦਰ ਨੇ ਤਾਂ ਜੋ ਕਰਨਾ ਸੀ ਕਰਤਾ, ਉਹਨਾਂ ਨੇ ਤਾਂ ਅੰਗਰੇਜ਼ੀ 'ਚ ਬਣਾ ਕੇ 35-40 ਪੇਜਾਂ ਦਾ ਭੇਜਤਾ। ਤੇ ਘੱਟੋ ਘੱਟ ਪੰਜਾਬ ਸਰਕਾਰ ਇੰਨੇ ਦਿਨਾਂ 'ਚ ਦੱਬੀ ਬੈਠੀ, ਉਹਦਾ ਪੰਜਾਬੀ ਉਹ ਕਰਨ ਕਰਾ ਲੈਂਦੀ। ਜੀ ਜੀ। ਕਦੋਂ ਤੁਸੀਂ ਉਹਨਾਂ ਨੂੰ ਦਓਗੇ, ਕਦੋਂ ਨਹੀਂ। ਦੇਖੋ, ਜਦੋਂ ਤੱਕ ਤੁਹਾਨੂੰ ਸਿੱਖਿਆ ਤੇ ਨਿਆਂ ਆਪਣੀ ਭਾਸ਼ਾ 'ਚ ਨਹੀਂ ਨਾ ਮਿਲਦਾ, ਬਿਲਕੁਲ ਸਹੀ, ਤਦ ਤੱਕ ਉਹਦੇ ਕੋਈ ਮਾਇਨੇ ਨਹੀਂ ਗੇ। ਹੱਕ ਬਣਦਾ ਹੈ। ਬੁਨਿਆਦੀ ਹੱਕ ਜੇ ਕੇਂਦਰ ਸਰਕਾਰ ਇਹ ਵਧੀਕੀ ਤੇ ਹੈ ਕਿ ਉਹ ਅੰਗਰੇਜ਼ੀ 'ਚ ਗੱਲ ਕਰਦੀ ਹੈ ਜਾਂ ਹਿੰਦੀ 'ਚ ਗੱਲ ਕਰਦੀ ਹੈ, ਤਾਂ ਸਾਡੇ ਲੋਕਾਂ ਦਾ ਹੱਕ ਬਣਦਾ ਸਰਕਾਰ ਇਹ ਰੋਲ ਨਿਭਾਉਂਦੀ ਕਿ ਵੀ ਅਸੀਂ ਲਓ ਇਹਨੂੰ ਪੰਜਾਬੀ 'ਚ ਕਰਦੇ ਹਾਂ, ਤੇ ਹੁਣ ਤੁਸੀਂ 2 ਦਿਨਾਂ 'ਚ ਕੀ ਉਹਦਾ ਕਰਾਓਗੇ, ਕਦੋਂ ਪਹੁੰਚਾਓਗੇ, ਕਦੋਂ ਪੜ੍ਹਨਗੇ, ਕਦੋਂ ਆਪਣੀ ਚਰਚਾ ਕਰਨਗੇ, ਕਦੋਂ ਫਿਰ ਤੁਹਾਡੇ ਨਾਲ ਰਾਏ ਕਰਨਗੇ। ਸੋ ਇਹਦਾ ਮਤਲਬ ਤੁਸੀਂ ਤੇਜ਼ੀ ਨਾਲ ਨਿਭਾਉਣਾ ਚਾਹੁੰਦੇ ਹੋ ਇਹਨੂੰ, ਬਸ ਕਿ ਹਾਂ ਡੰਗ ਟਪਾਤਾ ਜੀ, ਹੋ ਗਿਆ ਜੀ। ਚੰਗਾ ਹੁੰਦਾ ਕਿ ਤੁਸੀਂ, ਜੇਕਰ ਤੁਹਾਨੂੰ ਸਹੀ ਰੂਪ 'ਚ ਸਪਸ਼ਟ ਹੈ, ਤੁਸੀਂ ਕਿੰਨੇ ਕੁਝ ਬੰਦਿਆਂ ਨਾਲ ਫੋਨ ਤੇ ਵੀ ਰਾਬਤਾ ਤੁਹਾਡਾ ਹੋ ਚੁੱਕਿਆ ਹੈ ਕੁੜੀਆ ਸਾਹਿਬ, ਤੇ ਤੁਸੀਂ ਠੋਕ ਕੇ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਜੀ। ਹਾਂਜੀ, ਬਿਲਕੁਲ ਬਿਲਕੁਲ, ਕਿ ਅਸੀਂ ਆਪਣੇ ਹਿਸਾਬ ਨਾਲ ਬਣਾਉਂਦੇ ਹਾਂ ਜੀ, ਸਾਨੂੰ ਦੇ ਦਿਓ, ਅਸੀਂ ਆਪਣਾ ਲਾਗੂ ਕਰ ਲਾਂਗੇ ਆਪੇ। ਉੱਤੇ ਤੁਹਾਡੀ ਆਪਣੀ ਖੇਤੀ ਨੀਤੀ ਵੀ ਅਜੇ ਤੁਰੀ ਫਿਰਦੀ ਹੈ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਅਜੇ, ਚਲੋ ਮੈਂ ਕਹਿੰਦਾ ਠੀਕ ਹੈ, ਇਹ ਪਹਿਲ ਕਦਮੀ ਤਾਂ ਕੀਤੀ ਸਰਕਾਰ ਨੇ, ਸ਼ਾਬਾਸ਼ੀ ਹੈ ਕਿ ਤੁਸੀਂ ਆਪ ਵੀ ਮੀਟਿੰਗ ਕਰ ਲਈ, ਤੁਸੀਂ ਕਿਸਾਨ ਜਥੇਬੰਦੀਆਂ, ਖੇਤੀ ਮਾਹਿਰਾਂ ਦੀ ਮੀਟਿੰਗ ਲਈ ਵੀ ਸਮਾਂ ਤੇ ਸਥਾਨ ਤੈਅ ਕਰ ਲਿਆ। ਪਰ ਕੀ ਇਹ ਮਸਲਾ ਛੋਟਾ? ਜਿਹੜਾ ਸੂਬਾ ਖੇਤੀ ਆਧਾਰਿਤ ਸੂਬਾ ਹੈ, ਔਰ ਜਿਹੜੇ ਸੂਬੇ ਦਾ ਅਰਥਚਾਰਾ ਖੇਤੀ ਦੇ ਆਧਾਰ ਤੇ ਘੁੰਮਦਾ ਚੱਲਦਾ ਹੈ, ਸਮੁੱਚੀਆਂ ਸਾਡੀਆਂ ਸਾਰੇ ਪਾਸਿਓਂ ਤਾਰਾਂ ਕਿਸਾਨੀ ਨਾਲ ਆ ਕੇ ਜੁੜਦੀਆਂ, ਉਸ ਸੂਬੇ ਦਾ ਮੁੱਖ ਮੰਤਰੀ ਮੂੰਹ ਨਾ ਖੋਲੇ ਐਡੇ ਬੜੇ ਮਸਲੇ ਤੇ, ਸੂਬੇ ਦਾ ਮੁੱਖ ਮੰਤਰੀ ਕੋਈ ਰਿਐਕਟ ਨਾ ਕਰੇ ਇਸ ਮਸਲੇ ਤੇ। ਕਿਸਾਨ ਅੰਦੋਲਨ ਤੋਂ ਲੈ ਕੇ ਆ ਜਿਹੜਾ ਹੁਣ ਖਨੌਰੀ ਸ਼ੰਭੂ ਚੱਲ ਰਿਹਾ, ਉਹ ਤੋਂ ਲੈ ਕੇ ਆ ਕੇਂਦਰ ਦੀ ਹਵਾਲੇ ਨਾਲ ਆਈ ਖੇਤੀ ਪਾਲਿਸੀ ਤੱਕ, ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ, ਇੱਕ ਬਿਆਨ, ਇੱਕ ਟਿੱਪਣੀ, ਇੱਕ ਕਿਸੇ ਰੈਲੀ ਸਮਾਗਮ 'ਚ ਕੋਈ ਗੱਲ, ਮੈਨੂੰ ਚੇਤੇ ਕਰਾ ਦਿਓ ਜੇ ਹੋਵੇ। ਸੋ ਜਨਾਬ ਦੀ ਚੁੱਪ ਕਈ ਸਵਾਲ ਖੜੇ ਕਰਦੀ ਆ ਕਿ ਜੇ ਮੁਖੀ ਇਸ ਮਸਲੇ ਤੇ ਬੋਲਣ ਲਈ ਤਿਆਰ ਨਹੀਂ, ਕੀ ਇਹ ਸਿਰਫ ਡੰਗ ਟਪਾਈ ਆ ਕਿ 25 ਨਵੰਬਰ ਦੀ ਆਈ ਹੋਈ ਫਾਈਲ ਦੇ ਉੱਤੇ 16 ਨਵੰਬਰ ਨੂੰ ਮਾੜੀ ਮੋਟੀ ਗੱਲ, 16 ਦਸੰਬਰ ਨੂੰ ਮਾੜੀ ਮੋਟੀ ਗੱਲ ਕਰ ਲਓ ਤੇ ਬਸ ਬਾਅਦ ਚੋਂ ਦੇਖਦੇ ਆ ਜੀ। ਸੋ ਹੁਣ ਦੇਖਦੇ ਆ ਜੀ ਕਿ ਜਦੋਂ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਆ, ਉਹਦੇ ਵਿੱਚ ਗੱਲ ਕਿੱਧਰ ਨੂੰ ਵੱਧਦੀ ਆ। ਮਸਲਾ ਬਹੁਤ ਵੱਡਾ ਹੈ, ਪੰਜਾਬ ਦੇ ਲਈ ਬਹੁਤ ਵੱਡਾ ਹੈ। ਇੱਕ ਤਰ੍ਹਾਂ ਨਾਲ ਸਹੀ ਰੂਪ 'ਚ 3 ਖੇਤੀ ਕਾਨੂੰਨਾਂ ਨੂੰ ਨਵੀਂ ਪੈਕਿੰਗ ਦੇ ਵਿੱਚ ਪੰਜਾਬ ਭੇਜ ਦਿੱਤਾ ਗਿਆ, ਔਰ ਇਹ ਪੰਜਾਬ, ਹਰਿਆਣਾ, ਸਮੁੱਚੇ ਮੁਲਕ ਦੇ ਲਈ ਅਜਿਹੀ ਪਾਲਿਸੀ ਖਤਰਨਾਕ ਹੈ, ਕਿਉਂਕਿ ਸਾਡਾ ਮੰਡੀਕਰਨ ਖਤਮ ਹੋਊਗਾ, ਸਾਡਾ ਆੜਤੀਕਰਨ ਵੀ ਨਾਲੇ ਮੁੱਕੂਗਾ, ਤੇ ਉਹਦੇ ਨਾਲ ਸਾਰਾ ਸਿਸਟਮ ਸਾਡਾ ਡਗਮਗਾਊਗਾ। ਇਹ ਮੰਡੀਆਂ ਮੁਕਾ ਕੇ ਸਿੱਲੋਆਂ ਦੇ ਹੱਥ ਕਿਸਾਨੀ ਦੀ ਡੋਰ ਦੇਣਾ ਚਾਹੁੰਦੇ ਨੇ, ਤੇ ਮੁੜ ਕੇ ਖੇਤਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕਵਾਇਦ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਆ ਸ਼ਰਮਾ ਜੀ, ਜਿਸ ਦਿਨ ਆਪਾਂ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ ਇਹਦੇ ਉੱਤੇ ਚਰਚਾ ਕੀਤੀ ਸੀ ਇੱਕ ਆਪਾਂ, ਕਿ ਸਰਕਾਰ ਦੁਬਾਰਾ ਲਿਆ ਰਹੀ ਹੈ ਖੇਤੀ ਕਾਨੂੰਨ, ਉਦੋਂ ਵੀ ਆਪਾਂ ਇਸ ਗੱਲ ਦੀ ਗੱਲ ਕੀਤੀ ਸੀ ਕਿ ਜਿਹੜਾ ਸਾਡਾ RDF ਆ, ਉਹ ਸਾਡੀ ਮੰਡੀ ਦੇ ਵਿੱਚੋਂ ਨਿਕਲਦਾ ਟੈਕਸ, ਤੇ ਉਹਦੇ ਨਾਲ ਸਾਡਾ ਜਿਹੜਾ ਬੁਨਿਆਦੀ ਢਾਂਚਾ, ਪਿੰਡਾਂ ਦੀਆਂ ਸੜਕਾਂ ਜਾਂ ਹੋਰ ਜਿਹੜਾ ਢਾਂਚਾ, ਉਹ ਸਾਡਾ ਉਹਦੇ ਆਸਰੇ ਖੜਾ ਜਾਂ ਉਹਦੇ ਨਾਲ ਬਣਦਾ। ਆਪਾਂ ਇਹ ਕਹਿ ਸਕਦੇ ਹਾਂ ਪੰਜਾਬ ਦਾ ਰੋਡ ਨੈਟਵਰਕ ਆ ਜਿਹੜਾ, ਇਹ ਦੇਸ਼ ਭਰ ਦੇ ਵਿੱਚੋਂ ਆਲਾ ਦਰਜੇ ਦਾ। ਪੰਜਾਬ ਦੀਆਂ ਢਾਣੀਆਂ ਤੱਕ ਸੜਕਾਂ ਬਣੀਆਂ ਨੇ, ਕਿਸੇ ਹੋਰ ਸੂਬੇ ਦੇ ਵਿੱਚ ਇਸੇ ਨਾਲ, ਫੰਡ ਦਾ ਹਵਾਲਾ ਨਾ, ਇਸੇ ਫੰਡ ਦਾ ਹਵਾਲਾ, ਹਾਂਜੀ, ਉਹ ਕੇਂਦਰ ਨਹੀਂ ਦਿੰਦਾ, ਫਸਲ ਚੋਂ ਹੀ ਸਾਨੂੰ ਮਿਲਦਾ, ਸਾਡੀ ਫਸਲ ਚੋਂ ਸਾਨੂੰ ਮਿਲਦਾ। ਬਿਲਕੁਲ, ਮਾਰਕੀਟ ਕਮੇਟੀ ਦੀ ਫੀਸ ਤੁਸੀਂ ਉਹ ਕੱਟਦੀ। ਹਾਂਜੀ ਹਾਂਜੀ, ਤੇ ਆੜਤੀਆਂ ਨੂੰ ਤੁਸੀਂ ਆਪਣੇ ਏਜੰਟ ਬਣਾਉਣ ਲਈ ਉਹਨਾਂ ਦੀਆਂ ਕਟੌਤੀਆਂ ਤੇ ਆ ਗਏ। ਹਾਂਜੀ, ਬਿਲਕੁਲ ਬਿਲਕੁਲ, ਤਾਂ ਕਿ ਉਹ ਸਿੱਲੋਂ ਦੇ ਏਜੰਟ ਬਣੇ। ਉਹਨਾਂ ਨੂੰ ਕੀ ਲਾਲਚ ਦਿੱਤਾ ਜਾ ਰਿਹਾ ਕਿ ਤੁਸੀਂ ਹੁਣ ਤਾਂ ਫੇਰ ਵੀ ਮੰਡੀ 'ਚ ਤੰਬੂ ਲਾਉਨੇ ਹੋ, ਕੰਡਾ ਲੈ ਕੇ ਜਾਂਦੇ ਹੋ, 4 ਬੰਦੇ ਰੱਖਦੇ ਹੋ, ਓਏ ਤੋਏ ਸੁਣਦੇ ਹੋ, ਚਾਹਾ ਪਲਾਉਂਦੇ ਹੋ, ਸਵੇਰੀ ਤੁਹਾਡੇ ਕੁੰਡੇ ਖੜਕਾਉਂਦੇ ਨੇ ਆ ਕੇ, ਫਿਰ ਤੁਸੀਂ ਕੁਛ ਨਹੀਂ ਕਰਨਾ। ਤੁਸੀਂ ਆਪਣੇ ਬੰਦੇ ਬਾਅਦ ਸਾਡੇ ਸਿੱਲੋਆਂ ਕੰਨੀ ਨੂੰ ਭੇਜੀ ਜਾਣੇ ਆ, ਅਸੀਂ ਨਗਦ ਨੂੰ ਚੈੱਕ ਦੇਈ ਜਾਣਾ, ਉਹਨੂੰ ਚੈੱਕ ਦਿਆਂਗੇ, ਤੁਹਾਡੇ ਖਾਤੇ 'ਚ SMS ਆ ਜਾਊਗਾ ਜਦੇ, ਤੁਹਾਡਾ ਕਮਿਸ਼ਨ ਨਾਲ ਦੀ ਨਾਲ। ਇਹ ਲਾਲਚ ਦੇ ਕੇ ਉਹਨਾਂ ਨੂੰ ਏਜੰਟ ਬਣਾਇਆ ਜਾ ਰਿਹਾ, ਏਜੰਟ ਬਣਾਇਆ। ਪਰ ਜਿਹੜਾ ਮੈਂ ਕਹਿੰਦਾ ਠੀਕ ਹੈ, ਬਹੁਤ ਵੱਡਾ ਮਸਲਾ, ਇੱਕ ਵੱਖਰਾ ਮੰਥਨ ਹੈ ਕਿ ਆੜਤੀ ਕਿਸਾਨ ਨੂੰ ਕਿੰਨਾ ਨਿਚੋੜਦੇ ਨੇ, ਕਿੰਨਾ ਝੂੰਡਦੇ ਨੇ, ਪਰ ਜਿਹੜੀ ਮੌਕੇ ਦੀ ਥੁੜ ਪੈਂਦੀ ਹੈ, ਹੋਵੇ ਜੀ 10 ਵਜੇ ਖੋਲੂਗਾ ਤੇ 10 ਵਜੇ ਵੀ ਅੱਧਾ ਗੇਟ ਖੋਲਦਾ, ਸੰਗਲ ਲਾਇਆ ਹੁੰਦਾ ਉਹਦੇ ਵਿੱਚ ਉਹਨੇ ਕਿ ਸਿਰ ਨਮਾ ਕੇ ਲੰਘੋ, ਤੇ ਇਸ ਲਈ ਉਹ 10 ਵਜੇ ਖੁੱਲੂ। ਅੱਜ ਛੁੱਟੀ ਹੈ ਜੀ, ਪਰ ਆੜਤੀਏ ਦਾ ਬੂਹਾ ਕਿਸਾਨ ਰਾਤ ਨੂੰ 11 ਵਜੇ ਵੀ ਖੜਕਾ ਲੈਂਦਾ, ਸਵੇਰੇ 3:30 ਵਜੇ ਵੀ ਖੜਕਾ ਲੈਂਦਾ। ਉਹ ਪ੍ਰਕਿਰਿਆ 'ਚ ਖਤਮ ਹੋ ਗਿਆ, ਕਹੂਗਾ ਮੇਰੇ ਤਾਂ ਕੋਈ ਲੇਗਾ ਦੇਗਾ ਨਹੀਂ ਬਾਈ, ਸਿੱਲੋ ਨਾਲ ਜਾਓ। ਆੜਤੀਆਂ ਨੂੰ ਵੀ ਇੱਥੇ ਰੱਖਣਾ ਪਊਗਾ ਕਿ ਹੋ ਸਕਦਾ ਕਿ ਪਹਿਲੀ ਵਾਰ ਤੁਹਾਨੂੰ 4 ਗੁਣਾ 5 ਗੁਣਾ ਮਿਲ ਜਾਵੇ। ਤੇ ਆਪਾਂ ਹਿਮਾਚਲ ਦੇ ਸੇਬ ਵਾਲੀ ਗੱਲ ਕੀਤੀ ਤਾਂ ਸੀ, ਜਦੋਂ ਉਹਨਾਂ ਕੋਲ ਡਾਟਾ ਪੂਰਾ ਚਲਾ ਗਿਆ, ਸਿੱਲੂ ਵਾਲਿਆਂ ਕੋਲ ਕਿਸਾਨਾਂ ਦਾ ਸਿੱਧਾ ਰਾਬਤਾ ਉਹਨਾਂ ਨਾਲ ਹੋ ਗਿਆ, ਤੇ ਫਿਰ ਉਹਨਾਂ ਨੂੰ ਏਜੰਟਾਂ ਦੀ ਵੀ ਲੋੜ ਨਹੀਂ।
ਡਾਟਾ ਚਾਹੀਦਾ ਉਹਨਾਂ ਨੂੰ ਤਾਂ। ਤੇ ਏਜੰਟਾਂ ਤੋਂ ਬਾਅਦ ਫਿਰ ਜਦੋਂ ਕਿਸਾਨ ਉਹਨਾਂ ਕੋਲੇ ਆਉਣ ਲੱਗੇ, ਉਹਨੂੰ ਪਤਾ ਕਿ ਹੋਰ ਕੋਈ ਵੇਚਣ ਨੂੰ ਥਾਂ ਨਹੀਂ ਬਚੀ, ਮੰਡੀਆਂ ਆਪਣੀਆਂ ਖਤਮ ਹੋ ਗਈਆਂ, ਫਿਰ ਉਹ ਜਿਹੜੀ ਤੁਸੀਂ ਹਿਮਾਚਲ ਵਾਲੀ ਗੱਲ ਕਰਦੇ ਹੋ, ਫਿਰ ਉੱਥੇ ਆਊਗੀ, ਉੱਥੇ ਆਉਣੀ ਗੱਲ। ਬਿਲਕੁਲ। ਫਿਰ ਉਹ ਫਿਰ ਹਿਮਾਚਲ ਦੇ ਸੇਬਾਂ ਵਾਲਿਆਂ ਨਾਲ ਜੋ ਹੋਇਆ, ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਕੋਈ ਝੋਲ ਮੋਲ ਹੈ, ਇਹ ਫਾਇਦੇ ਵਾਲਾ ਸੌਦਾ, ਜਾਣ ਕੇ ਅਸੀਂ ਕੁਝ ਗਲਤ ਕਹਿ ਰਹੇ ਹਾਂ, ਤਾਂ ਇੱਕ ਵਾਰ ਹਿਮਾਚਲ ਗੇੜੀ ਮਾਰ ਲਓ ਜਾਂ ਆਪਣੇ ਕਿਸੇ ਰਿਸ਼ਤੇਦਾਰ ਰਾਹੀਂ ਪਤਾ ਕਰਾ ਲਓ ਕਿ ਉੱਥੋਂ ਦੇ ਸੇਬਾਂ ਦੇ ਕਿਸਾਨਾਂ ਨਾਲ ਕੀ ਵਾਪਰਿਆ ਸੀ। ਬਿਲਕੁਲ। ਤੇ ਉਹਨਾਂ ਤੋਂ ਪਹਿਲਾਂ ਤਾਂ ਇਸੇ ਤਰ੍ਹਾਂ ਮਹਿੰਗੇ ਭਾਅ, ਤੇ ਜਦੋਂ ਉਹਨਾਂ ਨੇ ਸਰੈਂਡਰ ਕਰਤਾ ਤੇ ਉਦੋਂ ਫਿਰ ਮਰਜ਼ੀ ਦਾ ਭਾਅ, ਉਹੀ ਜਿਹੜਾ ਸੇਬ ਉਹ 70-80 ਰੁਪਏ ਵੇਚਦੇ ਸੀ ਜਾਂ 40-45 ਰੁਪਏ ਵਟਤ ਕਰਦੇ ਸੀ, 5 ਰੁਪਏ 10 ਰੁਪਏ ਨਹੀਂ ਕਿਸੇ ਨੇ ਪੁੱਛਿਆ। ਸਾਡੀ ਜਿਹੜੀ ਨਹੀਂ, ਜਿਵੇਂ ਉਰੇ ਰੌਲਾ ਪਾਉਂਦੇ ਆ ਨਾ ਕਿ ਇਹਦੇ ਵਿੱਚ ਨਮੀ ਵੱਧ ਹੈ ਜੀ, ਹਾਂਜੀ ਮੌਚਰ ਵੱਧ ਆ ਗਿਆ ਜੀ, ਇਹ ਤਾਂ ਦਾਣਾ ਸੁੰਗੜ ਗਿਆ ਜੀ, ਇਹ ਹੋ ਗਿਆ। ਫਿਰ ਉੱਥੇ ਹੁਣ ਸੇਬਾਂ ਚ ਉਵੇਂ ਨੁਕਸ ਕੱਢ ਕੇ 10 ਕਿਲੋ ਚ 1 ਕਿਲੋ ਭਾਅ ਤੇ ਲੈਂਦੇ ਨੇ, 9 ਕਿਲੋ ਨੂੰ ਕਬਾੜ ਦੱਸਦੇ ਨੇ ਫਿਰ ਉਹ। ਹਾਂਜੀ ਬਿਲਕੁਲ। ਤੇ ਦੂਜੀ ਗੱਲ, ਕਿਸਾਨ ਵੀਰ ਦਿੱਲੀ ਦੇ ਅੰਦੋਲਨ ਦੇ ਵਿੱਚ ਸਟੇਜਾਂ ਤੇ ਜਾ ਕੇ ਆਪਣਾ ਦੁੱਖ ਸੁਣਾ ਕੇ ਆਏ ਸੀ। ਹਾਂਜੀ। ਤੇ ਦੂਜੀ ਗੱਲ ਜਿਹੜੀ ਹੈ ਨਾ ਸ਼ਰਮਾ ਜੀ, ਕਈ ਲੋਕ ਕਹਿ ਰਹੇ ਨੇ ਮੰਡੀ ਹੋਈ ਆ ਟੁੱਟ ਜੂ ਫੇਰ ਕੀ, ਇਹ ਇਕੱਲੀ ਮੰਡੀ ਥੋੜੋ ਆ, ਇਹਦੇ ਨਾਲ ਸਰਕਾਰ ਜਾਮਣ ਖੜੀ ਅਸਲ ਦੇ ਵਿੱਚ ਕਿਸਾਨ ਦੇ ਨਾਲ, ਕਿ ਕੋਈ ਵਪਾਰੀ ਤੇਰਾ ਝੋਨਾ 2000 ਤੋਂ ਘੱਟ ਖਰੀਦਾ, MSP ਤੇ ਵੇਚ ਲਾ, ਕੋਈ ਚੱਕਰ ਨਹੀਂ ਗਿਆ। ਤੇ ਜਦੋਂ ਟੁੱਟ ਗਈ, ਜਿਵੇਂ ਤੁਸੀਂ ਕਿਹਾ, ਫਿਰ ਉਹੀ ਹਾਲ ਹੋਣਾ। ਅਗਲੀ ਗੱਲ ਕਰੀਏ ਸਰਕਾਰਾਂ ਦੀ, ਜਿਵੇਂ ਹੁਣ ਪੰਜਾਬ ਸਰਕਾਰ ਬਾਰੇ ਤਾਂ ਤੁਸੀਂ ਬੜਾ ਦੱਸਿਆ ਹੀ ਹੈ ਡਿਟੇਲ ਦੇ ਵਿੱਚ। ਸਰਕਾਰਾਂ ਕੋਲੇ ਸਾਰਾ ਅੰਕੜਾ ਹੁੰਦਾ, ਉਹ ਗੱਲ ਵੱਖਰੀ ਹੈ ਕਿ ਕਈ ਵਾਰੀ ਲੋਕ ਰੋ ਇੰਨਾ ਕੁ ਪ੍ਰਚੰਡ ਹੋ ਜਾਂਦਾ ਵੀ ਸਰਕਾਰਾਂ ਦੀ ਜਿਹੜੀ ਕੈਲਕੂਲੇਸ਼ਨ ਆ ਉਹ ਫਿੱਕੀ ਵੀ ਪੈ ਜਾਂਦੀ ਹੈ। ਆਪਾਂ ਦੇਖਿਆ ਇਹ, ਉਹਨਾਂ ਦੇ ਸਾਰੇ ਮੈਥਮੈਟਿਕਸ ਜਿਹੜੇ ਨੇ ਉਹ ਸਾਬਤ ਹੋ ਜਾਂਦੇ ਨੇ। ਮੋਦੀ ਸਾਹਿਬ ਨੂੰ ਕਹਿੰਦੇ ਡੱਲੇਵਾਲ ਦਾ ਫਿਕਰ ਹੈ ਜਾਂ ਫਿਰ ਅੰਦੋਲਨ ਦਾ ਡਰ ਹੈ? ਦੇਖੋ, ਜੇ ਤਾਂ ਡੱਲੇਵਾਲ ਦਾ ਫਿਕਰ ਹੁੰਦਾ, ਹਾਂਜੀ, ਫਿਰ 21-22 ਦਿਨ ਤੋਂ ਬੰਦਾ ਮਰਨ ਵਰਤੇ ਤੇ ਨਾ ਹੁੰਦਾ। ਹਾਂਜੀ ਬਿਲਕੁਲ। ਫਿਰ 10 ਮਹੀਨਿਆਂ ਤੋਂ ਕਿਸਾਨ ਖਨੌਰੀ ਸ਼ੰਭੂ ਨਾ ਬੈਠੇ ਹੁੰਦੇ, ਜੇ ਤੁਹਾਨੂੰ ਫਿਕਰ ਹੁੰਦਾ। ਜੇ ਤੁਹਾਨੂੰ ਅੰਦੋਲਨ ਦਾ ਡਰ ਹੁੰਦਾ ਤਾਂ ਤੁਸੀਂ ਇਹ ਮੀਟਿੰਗ ਕਰਕੇ ਅਜਿਹੇ ਮਾੜੇ ਬੋਲ ਨਾ ਬੋਲਦੇ। ਪ੍ਰਵੀਨ ਜੀ, ਇਸ ਲੰਘੇ ਵੀਕਐਂਡ ਦੇ ਦਰਮਿਆਨ ਦਿੱਲੀ ਤੋਂ ਲੈ ਕੇ ਪੰਜਾਬ ਦੀਆਂ ਬਰੂਹਾਂ ਤੱਕ ਜੋ ਵਾਪਰਿਆ, ਉਹ ਇੱਕ ਛੋਟਾ ਘਟਨਾਕ੍ਰਮ, ਆਮ ਵਰਤਾਰਾ ਨਹੀਂ ਹੈ, ਉਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਹੈ। 2 ਘਟਨਾਵਾਂ ਵਾਪਰੀਆਂ। ਕੇਂਦਰ ਦੇ ਨੁਮਾਇੰਦੇ, ਕੇਂਦਰ ਦੇ ਗ੍ਰਹਿ ਵਿਭਾਗ ਦੇ ਨੁਮਾਇੰਦੇ ਪੰਜਾਬ ਦੇ ਅਧਿਕਾਰੀਆਂ ਦੇ ਨਾਲ, ਪੁਲਿਸ ਤੰਤਰ ਦੇ ਅਧਿਕਾਰੀਆਂ ਦੇ ਨਾਲ ਖਨੌਰੀ ਬਾਰਡਰ ਮਿਲਣ ਆਉਂਦੇ ਨੇ ਡੱਲੇਵਾਲ ਹੋਰਾਂ ਨੂੰ। ਇੱਕ ਪਹਿਲੂ। ਦੂਸਰਾ ਪਹਿਲੂ, ਦਿੱਲੀ ਦੇ ਵਿੱਚ ਕੇਂਦਰ ਦੇ ਮੁਖੀ, ਭਾਰਤ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਦੇ ਸਭ ਤੋਂ ਤਾਕਤਵਰ ਮੰਤਰੀ, ਗ੍ਰਹਿ ਮੰਤਰੀ ਤੇ ਖੇਤੀਬਾੜੀ ਮੰਤਰੀ ਨਾਲ ਇੱਕ ਮੀਟਿੰਗ ਕਰਦੇ ਨੇ। ਹੁਣ ਉਸ ਮੀਟਿੰਗ ਤੋਂ ਸੁਨੇਹਾ ਕੀ ਜਾਂਦਾ, ਲਓ ਜੀ ਕਿਸਾਨਾਂ ਦਾ ਫਿਕਰ ਹੈ, ਮੋਦੀ ਜੀ ਮੀਟਿੰਗ ਕਰ ਰਹੇ ਨੇ। ਡੱਲੇਵਾਲ ਉਹਨਾਂ ਕੋਲ ਅਧਿਕਾਰੀਆਂ ਤੋਂ ਆਉਣ ਤੋਂ ਲੱਗਦਾ ਕਿ ਲਓ ਜੀ ਅਧਿਕਾਰੀਆਂ ਨੇ ਜੀ ਸੁਪਰੀਮ ਕੋਰਟ ਦੇ ਕਹੇ ਤੇ, ਮੋਦੀ ਦੇ ਕਹੇ ਤੇ, ਲਓ ਜੀ ਡੱਲੇਵਾਲ ਨਾਲ ਗੱਲਬਾਤ ਕਰ ਲਈ, ਉਹਨਾਂ ਨੇ ਤਾਂ ਆਪਣਾ ਰੋਲ ਨਿਭਾਤਾ ਜੀ, ਇਹੀ ਜਿੱਦੀ ਨੇ। ਸੋ ਆਹ ਪ੍ਰਕਿਰਿਆ, ਇੱਕ ਦ੍ਰਿਸ਼ ਪੈਦਾ ਕੀਤਾ ਗਿਆ ਜੀ। ਪਰ ਇਹਨਾਂ ਦੋਵਾਂ ਦ੍ਰਿਸ਼ਾਂ ਦਾ ਅਸਲ ਸੱਚ ਕੀ ਹੈ ਉਹ ਮੈਂ ਦੱਸਦਾ। ਕੇਂਦਰ ਦੇ ਨੁਮਾਇੰਦੇ ਆਏ, ਪੁਲਿਸ ਦੇ ਅਧਿਕਾਰੀ ਨਾਲ, DGP ਨਾਲ ਸੀਗੇ ਜੀ, ਤੇ ਨਾਲ ਕੇਂਦਰ ਦੇ ਗ੍ਰਹਿ ਡਾਇਰੈਕਟਰ ਜਿਹੜੇ ਉਹ ਸੀਗੇ। ਇਹ ਆਪਣੀ ਪੂਰਾ ਲਾਲ ਲਸ਼ਕਰ ਲੈ ਕੇ ਆਏ। ਕਿਸਾਨਾਂ ਨੇ ਕਿਹਾ ਵੀ ਤੁਸੀਂ ਮਿਲੋ, ਇਹਨਾਂ ਨੂੰ ਨਹੀਂ ਜਾਣ ਦਿਆਂਗੇ। ਹੁਣ ਪੰਜਾਬ ਸਰਕਾਰ ਕਿਉਂ ਨਹੀਂ ਆਈ? ਨੁਮਾਇੰਦੇ ਕਿਉਂ ਨਹੀਂ ਆਏ? ਪੰਜਾਬ ਦੇ ਖੇਤੀਬਾੜੀ ਮੰਤਰੀ ਆ ਜਾਂਦੇ, ਗ੍ਰਹਿ ਮੰਤਰੀ ਆ ਜਾਂਦੇ, ਮੁੱਖ ਮੰਤਰੀ ਆ ਜਾਂਦੇ, ਹੈ ਨਾ। ਤੁਸੀਂ ਪੁਲਿਸ ਤੰਤਰ ਨੂੰ ਭੇਜ ਰਹੇ ਹੋ, ਤੰਤਰ ਜਿਹੜਾ ਡਾਂਗ ਵੀ ਭਰਾ ਰਿਹਾ, ਜਿਹੜਾ ਨਾਲ ਵੀ ਨਹੀਂ ਖੜ ਰਿਹਾ, ਤੇ ਉਸੇ ਨੂੰ ਤੁਸੀਂ ਕਹਿੰਦੇ ਹੋ ਗੱਲ ਵੀ ਉਹੀ ਨਿਬੇੜ ਦੂਗਾ। ਇਸੇ ਪ੍ਰਕਿਰਿਆ ਦੇ ਤਹਿਤ ਕੇਂਦਰ ਦਾ ਨੁਮਾਇੰਦਾ ਆਇਆ, ਕਹਿੰਦਾ ਜੀ ਮੈਂ ਤਾਂ ਸਮਝਣ ਆਇਆ ਤੁਹਾਡੀਆਂ ਮੰਗਾਂ ਕੀ ਨੇ। ਅੱਛਾ ਭਰਾਵਾ, ਜੇ ਤੂੰ ਸਮਝਣ ਆਇਆ ਤਾਂ ਤੇਰੇ ਜਿਹੜੇ ਮੰਤਰੀ 3-3 ਮੀਟਿੰਗਾਂ ਕਰ ਗਏ ਉਰੇ, ਉਹਨਾਂ ਨੂੰ ਸਮਝ ਨਹੀਂ ਆਈ? ਜਦੋਂ 12 ਮਹੀਨੇ ਦਿੱਲੀ ਬੈਠ ਕੇ ਆਏ ਤੇ ਇੰਨੀਆਂ ਮੀਟਿੰਗਾਂ ਹੋਈਆਂ, ਜਦ ਸਮਝ ਨਹੀਂ ਆਈ? ਅਜੇ ਤੱਕ ਤੁਹਾਨੂੰ ਕਿਸਾਨੀ ਮਸਲਾ ਹੀ ਸਮਝ ਨਹੀਂ ਆਇਆ, ਤੁਸੀਂ ਸਮਝਣਾ ਹੀ ਨਹੀਂ ਚਾਹੁੰਦੇ, ਜਾਂ ਤੁਹਾਡੀ ਸਮਝ ਹੈ ਹੀ ਨਹੀਂ। ਉਹ ਕੋਈ ਮਸਲਾ ਹੱਲ ਕਰਨੀ ਆਏ ਸੀ, ਦੀ ਟੀਮ ਲੈ ਕੇ ਆਏ ਸੀ, ਪਤਾ ਕਰਨ ਆਏ ਸੀ ਕਿ ਜੇ ਡੱਲੇਵਾਲ ਨੂੰ ਚੱਕਣਾ ਪਿਆ ਤਾਂ ਕਿਹੜੇ ਕੋਠੇ ਤੋਂ ਟਪਾਉਣਾ, ਕਿਹੜੀ ਟਰੈਲੀ ਚੋਂ ਲੰਘਾਉਣਾ, ਕਿਹੜੇ ਮਹੱਲੇ ਚ ਨੂੰ ਕੱਢਣਾ, ਕਿਹੜੀ ਗਲੀ ਚ ਐਂਬੂਲੈਂਸ ਕਢਾਉਣੀ ਹੈ, ਕਿੱਥੇ ਪੁਲਿਸ ਲਾਉਣੀ ਹੈ, ਕਿਹਨਾਂ ਲੋਕਾਂ ਨੂੰ ਕਿੱਥੇ ਧੱਕਣਾ, ਉਹ ਸਾਰੀ ਪ੍ਰਕਿਰਿਆ ਦਾ ਨਕਸ਼ਾ ਬਣਾਉਣਾ ਹੈ। ਦੂਸਰੇ ਪਾਸੇ ਮੋਦੀ, ਅਮਿਤ ਸ਼ਾਹ ਤੇ ਸ਼ਿਵਰਾਜ ਚੌਹਾਨ ਜੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਖੇਤੀਬਾੜੀ ਮੰਤਰੀ, ਤਿੰਨੋਂ ਕਹਿੰਦੇ ਜੀ ਕਿਸਾਨੀ ਮਸਲਿਆਂ ਤੇ ਮੀਟਿੰਗ ਕਰਦੇ ਨੇ। ਤੇ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਦੇ ਬੋਲ ਕੀ ਨੇ? 2 ਜਥੇਬੰਦੀਆਂ ਥੋੜਾ ਤੈਅ ਕਰਨਗੀਆਂ। ਪੂਰੇ ਦੇਸ਼ ਦਾ ਕਿਸਾਨ ਖੁਸ਼ ਵੀ ਹੈ ਤੇ ਸਾਡੇ ਨਾਲ ਵੀ ਹੈ। ਬਿਲਕੁਲ ਜੀ।
ਸੋ ਇੱਥੋਂ ਉਹਨਾਂ ਦੀ ਨੀਅਤ ਤੇ ਨੀਤੀ ਸਪਸ਼ਟ ਹੈ ਕਿ ਉਹਨਾਂ ਨੇ 385 ਦਿਨ ਦਿੱਲੀ ਦੀਆਂ ਬਰੂਹਾਂ ਤੇ ਚੱਲੇ ਕਿਸਾਨ ਅੰਦੋਲਨ ਤੋਂ ਵੀ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੂੰ ਅਜੇ ਵੀ ਲੱਗਦਾ ਕਿ ਅਸੀਂ ਆਪਣੀ ਤਾਕਤ ਦੀ ਵਰਤੋਂ ਦੇ ਨਾਲ ਇਹਨਾਂ ਨੂੰ ਰੋਕਿਆ ਹੋਇਆ ਤੇ ਅਸੀਂ ਰੋਕਣ 'ਚ ਕਾਮਯਾਬ ਹੈ। ਔਰ ਵੱਡਾ ਸਵਾਲ ਇਹ ਖੜਾ ਕਿ ਕੀ ਇਹ ਅੰਦੋਲਨ ਦਿੱਲੀ ਜਾਣ ਦਾ ਅੰਦੋਲਨ ਹੈ ਜਾਂ ਦਿੱਲੀ ਜਿਹੜਾ ਅੰਦੋਲਨ ਪਹੁੰਚਿਆ ਸੀ ਉਸ ਦੇ ਸਾਰੇ ਦ੍ਰਿਸ਼ ਨੂੰ ਖਤਮ ਕਰਨ ਦਾ ਅੰਦੋਲਨ ਹੈ। ਜਾਂ ਤਾਂ ਤੁੱਕੇ ਨਾਲੇ ਸ਼ਾਇਦ ਆ ਗਏ, ਹੁਣ ਤਾਂ ਜਾ ਹੀ ਨਹੀਂ ਹੁੰਦਾ, ਹੁਣ ਤਾਂ ਰੋਜ਼ 101 ਜੱਥਾ ਜਾਂਦਾ ਤੇ ਅੱਧੇ ਘੰਟੇ 'ਚ ਵਾਪਸ ਆ ਜਾਂਦਾ। ਇਹ ਜਿਹੜਾ ਦ੍ਰਿਸ਼ ਕੇਂਦਰ ਸਿਰਜਣ 'ਚ ਕਾਮਯਾਬ ਹੋ ਰਿਹਾ, ਉਹਦੇ ਪਿੱਛੇ ਸਾਡੀ ਨਾਕਾਮੀ, ਸਾਡੀ ਰਣਨੀਤੀ, ਸਾਡੀ ਸੋਚ ਹੈ, ਸਾਡੀ ਕੱਲੇ ਚਲੋ ਦੀ ਨੀਤੀ, ਉਹਦੇ ਨਤੀਜੇ ਪੰਦੇਰ ਹੋਰਾਂ ਨੇ ਹੁਣ ਚਿੱਠੀ ਲਿਖੀ ਹੈ ਜੀ, ਖੁੱਲੀ ਚਿੱਠੀ ਲਿਖਤੀ ਜੀ ਮੈਂ ਸਾਰੀ ਜਥੇਬੰਦੀਆਂ ਨੂੰ, ਹੁਣ ਆ ਜਾਓ ਜੀ, ਹੈ ਨਾ। ਤੇ ਉਧਰ ਡੱਲੇਵਾਲ ਹੋਰਾਂ ਦੀ ਸਿਹਤ ਕਾਫੀ ਜ਼ਿਆਦਾ ਮਤਲਬ ਨਾਸਾਜ਼ ਹੁੰਦੀ ਜਾ ਰਹੀ ਆ। ਸਾਇਲੈਂਟ ਅਟੈਕ ਦਾ ਖਤਰਾ ਕਿਸੇ ਵੀ ਸਮੇਂ ਪੈਦਾ ਹੋ ਗਿਆ। ਪਰ ਹੁਣ ਪਿਛਲੇ 3 ਦਿਨਾਂ ਤੋਂ ਨਾ ਪ੍ਰਵੀਨ ਜੀ ਲਾਈਨ ਲੱਗੀ ਪਈ ਆ VIP ਲੀਡਰਾਂ ਦੀ। ਅੱਛਾ, ਹਾਂਜੀ ਹਾਂਜੀ, ਉਹ ਲਾਈਨ ਨਹੀਂ ਟੁੱਟ ਰਹੀ। ਮਤਲਬ ਕਲਾਕਾਰ ਵੀ ਜਾਇਆ ਏ, ਟਕੈਤ ਤੇ ਹੋਰ ਕਿਸਾਨ ਆਗੂ ਵੀ ਜਾਇਆ ਏ, ਹੈ ਨਾ। ਅਮਤੋਜ ਮਾਨ, ਬੱਬੂ ਮਾਨ ਵੀ ਜਾਇਆ ਏ, ਹੈ ਜੀ। ਉਹ ਤੋਂ ਬਾਅਦ ਕੁਝ ਮਤਲਬ ਸਿੱਖ ਆਗੂ, ਪੰਥਕ ਆਗੂ ਵੀ ਆਪਣੇ ਆਪ ਨੂੰ ਕੁਝ ਜਥੇਬੰਦੀਆਂ ਦੇ ਨੁਮਾਇੰਦੇ, ਨਿਹੰਗਾਂ ਦੇ ਨੁਮਾਇੰਦੇ ਸਾਰੇ ਜਾਏ। ਤੇ ਇਹਦੇ ਵਿੱਚ ਹੁਣ ਵੀ ਖੜਾ ਹੈ, ਇਹਦੇ ਵਿੱਚ ਪ੍ਰਤਾਪ ਬਾਜਵਾ ਵੀ ਜਾਇਆ ਆ, ਇਹਦੇ ਵਿੱਚ ਰਾਜਾ ਬੜਿੰਗ ਵੀ ਜਾਇਆ, ਇਹ 'ਚ ਮਾਲਵਿੰਦਰ ਕੰਗ ਵੀ ਜਾਇਆ। ਲਓ ਜੀ, ਲੱਗੀ ਹਾਜ਼ਰੀ। ਖਨੌਰੀ ਸ਼ੰਭੂ ਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ, ਉੱਥੇ ਵੀ ਦਿੱਲੀ ਵਾਲੇ ਫਾਰਮੂਲੇ ਤੇ ਕਿਸੇ ਸਿਆਸਤਦਾਨ ਨੂੰ ਸਟੇਜ ਨਹੀਂ ਮਿਲੂਗੀ, ਮਾਈਕ ਨਹੀਂ ਮਿਲੂਗਾ। ਤੁਹਾਨੂੰ ਸਟੇਜ ਤੇ ਮਾਈਕ ਤੋਂ ਇਨਕਾਰ ਹੈ, ਪੰਡਾਲ ਤੋਂ ਤਾਂ ਨਹੀਂ ਇਨਕਾਰ ਹੈ। ਸਹੀ, ਬਹਿ ਜਾਂਦੇ ਪੰਡਾਲ 'ਚ ਜਾ ਕੇ। ਪੰਜਾਬ 'ਚ ਲਾਮਬੰਦੀ ਕਰਨ ਤੇ ਤਾਂ ਨਹੀਂ ਇਨਕਾਰ। ਇੱਕ ਟੈਂਟ ਲਾ ਕੇ ਤੁਸੀਂ ਬੈਠ ਕੇ ਦੇਖ ਲਓ। ਤੁਹਾਡੀ ਗੱਲ ਦਰੁਸਤ ਹੈ ਕਿ ਤੁਹਾਡੇ ਕੋਲ ਪਾਰਟੀ ਸਟਰਕਚਰ ਹੈਗਾ, ਢਾਂਚਾ ਹੈਗਾ, ਤੁਸੀਂ ਸਿਰਫ ਵੋਟਾਂ ਲਈ ਉਹ ਰੈਲੀਆਂ ਕਰਨੀਆਂ, ਪੰਜਾਬ ਦੇ ਮੁੱਦਿਆਂ ਤੇ ਕੋਈ ਰੈਲੀ ਨਹੀਂ। ਬਿਲਕੁਲ ਸਹੀ, ਬਿਲਕੁਲ। ਮੁੱਦੇ ਤੇ ਕਦੇ ਕੋਈ ਬੈਠਕ ਨਹੀਂ। ਮਤਲਬ ਕਿ ਪੰਜਾਬ ਦਾ ਮੁਖੀ ਨਹੀਂ ਸਰਬ ਪਾਰਟੀ ਮੀਟਿੰਗ ਬੁਲਾਉਂਦਾ ਤਾਂ ਵਿਰੋਧੀ ਧਿਰ ਦਾ ਲੀਡਰ ਬੁਲਾ ਲਵੇ। ਕਿਉਂ ਨਹੀਂ ਇਸ ਮਸਲੇ ਤੇ ਆਉਂਦੇ? ਇਹਦਾ ਮਤਲਬ ਤੁਸੀਂ ਸਿਰਫ ਉੱਥੇ ਸੈਲਫੀ ਖਿਚਾਉਣ ਜਾਂਦੇ ਹੋ, ਤੁਸੀਂ ਸਿਰਫ ਅਖਬਾਰ 'ਚ ਖਬਰ ਲਵਾਉਣ ਜਾਂਦੇ ਹੋ, ਤੁਸੀਂ ਆਪਣਾ ਸੇਫ ਸਾਈਡ ਕਰ ਰਹੇ ਹੋ ਕਿ ਕੱਲ ਨੂੰ ਖੁਦਾ ਨਾ ਖਾਸਤਾ ਕੁਝ ਹੋ ਗਿਆ ਤਾਂ ਡੱਲੇਵਾਲ ਦੇ ਸਮਰਥਕ ਸਾਨੂੰ ਕੁੱਟਣ ਨਾ ਆ ਜਾਣ, ਚਮੜੀ ਬਚਾਉਣ ਜਾਂਦੇ ਹੋ। ਤੁਸੀਂ ਲੋਕ ਮੁੱਦਿਆਂ ਤੇ ਲੜਾਈ ਲੜਨ ਨਹੀਂ ਜਾਂਦੇ। ਸੋ ਇਸ ਲਈ ਇਸ ਆਵਾਮ 'ਚ ਸਾਰੇ ਨੰਗੇ ਨੇ, ਕੇਂਦਰ ਨੂੰ ਕੋਈ ਡਰ ਨਹੀਂਗਾ। ਮੈਂ ਅਨਿਲ ਜੈਨ ਹੋਰੀ ਨਾ ਰੈਗੂਲਰ ਕਾਲਮ ਲਿਖਦੇ ਆ ਵੱਖ-ਵੱਖ ਅਖਬਾਰਾਂ 'ਚ, ਹਾਂਜੀ, ਮੈਂ ਕਾਫੀ ਪੜ੍ਹਦਾ ਉਹਨਾਂ ਨੂੰ। ਉਹਨਾਂ ਦਾ ਕਮਾਲ ਦਾ ਲੇਖ ਸੀ ਆ ਲੰਘੇ 2 ਦਿਨ ਪਹਿਲਾਂ। ਉਹ ਕਹਿੰਦੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ। ਉਹਨਾਂ ਦਾ ਇਹ ਸਰਲੇਖ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਬੜਾ ਨੁਕਤਾ ਸਾਂਝਾ ਕੀਤਾ। ਉਹ ਕਹਿੰਦੇ ਵੀ ਜੇ ਤਾਂ ਕੋਈ ਕੇਂਦਰ ਨੇ ਨਿਯਮ ਬਣਾਇਆ ਕਿ ਦਿੱਲੀ ਆਉਣ ਤੋਂ ਪਹਿਲਾਂ ਮਨਜ਼ੂਰੀ ਦੀ ਲੋੜ ਹੈ, ਇਹਨਾਂ ਤੋਂ ਮਨਜ਼ੂਰੀ ਮੰਗਣ ਦੀ ਬਜਾਏ ਹਰਿਆਣਾ ਉਹ ਨਿਯਮ ਦਿਖਾਵੇ। ਕਹਿੰਦਾ ਕਿ ਤੁਹਾਡੇ ਕੋਲ ਦਿੱਲੀ ਦੀ ਪ੍ਰਵਾਨਗੀ ਤਾਂ ਹੈ ਨਹੀਂ ਕਿ ਕੇਂਦਰ ਦਾ ਕੋਈ ਨਵਾਂ ਸੰਵਿਧਾਨ, ਕੋਈ ਨਵਾਂ ਨਿਯਮ, ਨਵਾਂ ਕੋਈ ਕਾਨੂੰਨ, ਕੋਈ ਨਵਾਂ ਕੋਈ ਲਾਅ ਬਣ ਗਿਆ ਕਿ ਦਿੱਲੀ ਆਉਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਪੈਣੀ। ਕਹਿੰਦੇ ਕਿ ਅੱਛਾ, ਉਹ ਕਹਿੰਦੇ ਕਿ ਇਹ ਤਰੀਕਾ ਜ਼ਰੂਰ ਹੈਗਾ ਕਿ ਤੁਸੀਂ ਜੇ ਦਿੱਲੀ ਪ੍ਰਦਰਸ਼ਨ ਕਰਨ ਆ ਰਹੇ ਹੋ ਤਾਂ ਆ ਜਾਓ, ਪਰ ਉੱਥੇ ਪ੍ਰਸ਼ਾਸਨ ਫਿਰ ਤੁਹਾਨੂੰ ਥਾਂ ਨਿਸ਼ਚਿਤ ਕਰ ਦੂਗਾ, ਤੁਹਾਨੂੰ ਉੱਥੇ ਰਹਿ ਕੇ ਆਪਣੀ ਰੈਲੀ ਕਰੋ, ਮੁਜ਼ਾਹਰਾ ਕਰੋ, ਜੋ ਮਰਜ਼ੀ ਕਰੋ, ਰੋਕਣ ਦੀ ਕੋਈ ਨਿਯਮ ਨਹੀਂ ਕਦੇ। ਕਮਾਲ ਹੈ, ਭਾਰਤੀ ਜਨਤਾ ਪਾਰਟੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੈ ਕੇ ਦਿੱਲੀ ਤੱਕ ਘੁਸਪੈਠੀਆਂ ਦੇ ਨਾਂ ਤੇ ਰਾਜਨੀਤੀ ਕਰਦੀ ਹੈ। ਉਹ ਰੌਲਾ ਪਾ ਰਹੀ ਹੈ ਕਿ ਜੀ ਦਿੱਲੀ 'ਚ ਬੰਗਲਾਦੇਸ਼ੀ ਆ ਗਏ, ਰੋਹਾਂਗੀ ਆ ਗਏ ਜੀ, ਇਹ ਘੁਸਪੈਠੀਏ ਆ ਗਏ ਜੀ, ਤੇ ਉਹਨਾਂ ਦੀ ਰਾਜਨੀਤੀ ਕਰਦੇ। ਕਹਿੰਦੇ ਉਹ ਘੁਸਪੈਠੀ ਤਾਂ ਤੋਂ ਰੋਕ ਨਹੀਂ ਹੋ ਰਹੇ, ਤੇ ਤੁਸੀਂ ਕਿਸਾਨਾਂ ਦੇ ਮੂਹਰੇ ਬੈਰੀਕੇਡ ਐਂ ਲਾਇਆ ਕਿ ਜਿਵੇਂ ਮਤਲਬ ਕਿ ਬਾਰਡਰ ਹੋਵੇ, ਇਹ ਬਾਘਾ ਬਾਰਡਰ ਹੋਵੇ। ਸਹੀ। ਇਹ ਸਵਾਲ ਬਹੁਤ ਵਾਜਬ ਹੈ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕੇਂਦਰ ਆਪਣੇ ਉਸੇ ਸਟੈਂਡ ਤੇ ਹੈ ਜਿਹੜਾ ਸਟੈਂਡ ਉਹਨਾਂ ਦਾ ਦਿੱਲੀ ਜਦੋਂ ਅੰਦੋਲਨ ਚੱਲਿਆ ਸੀ ਉਸ ਨੀਤੀ ਤੇ ਹੈ। ਤੇ ਜਿਨ੍ਹਾਂ ਨੇ ਅੰਦੋਲਨ ਕਰਨ ਤੋਂ ਪਹਿਲਾਂ ਸੋਚਿਆ ਸੀ ਕਿ ਸਾਡੇ ਨਾਲ ਮਾੜੀ ਮੋਟੀ ਸੁਰ ਪੰਜਾਬ ਤੋਂ ਲੈ ਕੇ ਦਿੱਲੀ ਵਾਲੇ ਦੀ ਮਿਲਦੀ ਹੈ, ਸਾਨੂੰ ਲਾਂਘਾ ਦੇ ਕੇ ਬੜੇ ਕਰ ਦੇਣਗੇ, ਸਾਡਾ ਝੰਡਾ ਦਿੱਲੀ ਅਸੀਂ ਲਹਿਰਾਵਾਂਗੇ, ਹਨਾ, ਉਹਨਾਂ ਨੂੰ ਹੁਣ ਫਿਕਰ ਪਿਆ ਹੋਇਆ। ਪਰ ਇਹ ਸਭ ਦੇ ਵਿੱਚ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਜੋ ਸਥਿਤੀ ਹੈ ਉਹਦੇ ਉੱਤੇ ਹੁਣ ਗੌਰ ਕਰਨ ਦੀ ਲੋੜ ਹੈ। ਦਿਨ ਸਮਾਂ ਲਗਾਤਾਰ ਬੀਤਦਾ ਜਾ ਰਿਹਾ, 21ਵਾਂ 22ਵਾਂ ਦਿਨ ਆ ਗਿਆ। ਸੋ ਉਹ ਸਥਿਤੀ ਦੇ ਵਿੱਚ ਹੁਣ ਰਿਕਵਰ ਕਰਨਾ ਵੀ ਬਾਅਦ ਚੋਂ ਔਖਾ ਹੋ ਜਾਂਦਾ ਕਈ ਵਾਰ। ਇਸ ਲਈ ਜੇਕਰ ਸੱਚਮੁੱਚ ਜਿਹੜੇ ਅਧਿਕਾਰੀ ਆਏ ਸੀ ਜਾਂ ਮੋਦੀ ਨੇ ਮੀਟਿੰਗ ਕੀਤੀ ਹੈ ਜਾਂ ਮਾਲਵਿੰਦਰ ਕੰਗ ਗਏ ਨੇ ਜਾਂ ਇਹ ਅਧਿਕਾਰੀ ਗਏ ਨੇ ਜਿਹਨਾਂ ਨੂੰ ਸੱਚਮੁੱਚ ਇਸ ਮਸਲੇ ਦਾ ਹੱਲ ਚਾਹੁੰਦੇ ਨੇ ਤਾਂ ਕਿਸਾਨੀ ਮੰਗਾਂ ਤੇ ਉਂਗਲ ਧਰ ਦਿੰਦੇ। ਜੀ ਇੰਨਾ ਤਾਂ ਕਹਿ ਸਕਦੇ ਸੀ ਕਿ ਅਸੀਂ ਕਰਾਉਂਦੇ ਹਾਂ ਜੀ ਮੀਟਿੰਗ ਤੁਹਾਡੀ,
ਅਸੀਂ ਤਾਂ ਸਮਝਣਾ ਹੈ ਜੀ ਅਜੇ। ਸੋ ਇਹ ਸਮਝੇ ਹੋਏ ਸਭ ਕੁਝ ਨੇ, ਇਹ ਜਾਣ ਕੇ ਡਰਾਮੇ ਕਰਦੇ ਨੇ ਜਿਹਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਪਿੱਛੇ ਧੱਕਣਾ ਚਾਹੁੰਦੇ ਨੇ। ਸੋ ਮੈਨੂੰ ਲੱਗਦਾ ਹੁਣ MSP ਵਾਲੇ ਮਸਲੇ ਦੇ ਬਰਾਬਰ ਤਾਂ ਵੱਡਾ ਮਸਲਾ ਤਾਂ ਨਵੀਂ ਪਾਲਿਸੀ ਵਾਲਾ, ਉਹਦੇ ਤੇ ਹੁਣ ਹੋ ਸਕਦਾ 1-2 ਦਿਨਾਂ ਚ ਕਿਸਾਨ ਜਥੇਬੰਦੀਆਂ ਵੀ ਆਪਣਾ ਮੰਥਨ ਕਰਕੇ ਇੱਕ ਪੈਰਲਲ ਅੰਦੋਲਨ ਖੜਾ ਹੋ ਜਾਵੇ ਤੇ ਫਿਰ ਇਹ ਅੰਦੋਲਨ ਸ਼ਾਇਦ ਉਹ ਚ ਮਰਜ ਹੋ ਜਾਵੇ, ਫਿਰ ਤਾਕਤ ਵੱਡੀ ਹੋ ਜਾਵੇ। ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਗੱਲ, ਪਰ ਗੱਲ ਤੁਰ ਪਈ ਹੈ ਇੱਕ ਵਾਰ ਫਿਰ। ਜੀ ਜੀ। ਤੇ ਅਗਲੀ ਗੱਲ ਕਰੀਏ ਪੰਥਕ ਰਾਜਨੀਤੀ ਦੀ। ਧਾਮੀ ਸਾਹਿਬ ਦੇ ਜਿਹੜਾ ਬਿਆਨ ਸੀ ਉਹਨਾਂ ਦਾ ਆਪਾਂ ਉਹਦੇ ਤੇ ਚਰਚਾ ਕੀਤੀ ਸੀ। ਉਹ ਕਹਿੰਦੇ ਕਿ ਹੁਣ ਉਹਨਾਂ ਦੇ ਬੋਲਾਂ ਤੋਂ ਲੈ ਕੇ ਪ੍ਰਧਾਨਗੀ ਖੁਸਣ ਤੱਕ ਦੀ ਚਰਚਾ ਹੋ ਰਹੀ ਹੈ ਜੀ। ਬਿਲਕੁਲ ਜੀ, ਦੇਖੋ ਇੱਕ ਗੱਲ ਤਾਂ ਇਹ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੋ ਬੋਲ ਬੋਲੇ ਉਹ ਉਹਨਾਂ ਦੇ ਮਿਆਰ ਦੇ ਹਿਸਾਬ ਨਾਲ, ਉਹਨਾਂ ਦੇ ਰੁਤਬੇ ਦੇ ਹਿਸਾਬ ਨਾਲ, ਉਹਨਾਂ ਦੇ ਉਸ ਜਿਸ ਉਹ ਅਹੁਦੇ ਤੇ ਨੇ ਉਸ ਅਹੁਦੇ ਦੇ ਹਿਸਾਬ ਨਾਲ ਤੇ ਉਹਨਾਂ ਦੀ ਸ਼ਖਸੀਅਤ ਦੇ ਹਿਸਾਬ ਨਾਲ ਕਿਤੇ ਮੇਲ ਨਹੀਂ ਖਾਂਦੇ। ਬਿਲਕੁਲ ਸਹੀ, ਬਹੁਤ ਹੌਲੇ ਦਰਜੇ। ਔਰ ਸ਼ਾਇਦ ਇਹੀ ਗੱਲ ਕਿਸੇ ਹੋਰ ਅਜਿਹੇ ਬੜਬੋਲੇ ਬੰਦੇ ਨੇ ਕਹੀ ਹੁੰਦੀ ਹੈ ਨਾ, ਤਾਂ ਇੰਨਾ ਮੁੱਦਾ ਨਾ ਬਣਦਾ ਕਿ ਪਤਾ ਹੀ ਹੈ ਜੀ ਤਾਂ ਇਦਾਂ ਬੋਲਦਾ ਹੈ ਨਾ, ਉਹਦੇ ਪਰ ਕਾਰਵਾਈ ਚਾਹੇ ਹੁੰਦੀ ਰਹਿੰਦੀ। ਪਰ ਧਾਮੀ ਤੋਂ ਜਿਵੇਂ ਉਮੀਦ ਨਹੀਂ ਸੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਨਿਮਰ ਮੰਨੇ ਜਾਂਦੇ ਨੇ, ਸਿਧਾਂਤਕ ਮੰਨੇ ਜਾਂਦੇ ਨੇ, ਇਮਾਨਦਾਰ ਮੰਨੇ ਜਾਂਦੇ ਨੇ। ਸੋ ਉਹਨਾਂ ਦੇ ਮੈਂ ਕਹਿੰਦਾ ਬੀਬੀ ਜਗੀਰ ਕੌਰ ਤਾਂ ਉਹਨਾਂ ਦੇ ਹਮਰੁਤਬਾ, ਜਿਸ ਅਹੁਦੇ ਤੇ ਉਹ ਨੇ ਉਸ ਅਹੁਦੇ ਤੇ ਬੀਬੀ ਜਗੀਰ ਕੌਰ ਰਹੀ ਹੈ। ਕੋਈ ਆਮ ਬੀਬੀ ਵੀ ਹੋਵੇ ਤਾਂ ਵੀ ਇਹ ਬੋਲ ਸ਼ੋਭਾ ਨਹੀਂ ਦਿੰਦੇ ਕਿਸੇ ਵੀ ਬੰਦੇ ਨੂੰ ਕਿ ਤੁਸੀਂ ਔਰਤ ਬਾਰੇ ਜੇ ਸ਼ਬਦ ਬੋਲੋ। ਤੁਹਾਡੀ ਵਿਚਾਰਕ ਮਤਭੇਦ ਹੋ ਸਕਦੇ ਨੇ, ਤੁਹਾਡੇ ਕੋਈ ਸਿਧਾਂਤਕ ਮਤਭੇਦ ਹੋ ਸਕਦੇ ਨੇ, ਪਰ ਇਹ ਜਾਤੀ ਹਮਲਾ ਕਿਉਂ? ਜੀ ਜੀ, ਉਹ ਵੀ ਅਜਿਹੇ ਗੰਦੇ ਬੋਲਾਂ ਨਾਲ। ਇਸ ਸਭ ਦੇ ਬਾਅਦ ਧਾਮੀ ਹੋਰਾਂ ਨੇ ਤੁਰੰਤ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ। ਉਹਦੀ 2-3 ਵਾਰ ਆਪਣੀ ਵੀਡੀਓ 'ਚ ਮਾਫੀ ਮੰਗੀ, ਜਥੇਦਾਰ ਸਾਹਿਬ ਨੂੰ ਵੀ ਲਿਖਤੀ ਭੇਜਤੀ, ਪਰ ਮਹਿਲਾ ਕਮਿਸ਼ਨ ਨੂੰ ਬਹੁਤ ਫਿਕਰ ਹੋਇਆ ਤੇ ਉਹਨੇ ਜਦੇ ਧਾਮੀ ਜੀ ਉਹਨਾਂ ਨੂੰ ਤਲਬ ਕਰ ਲਿਆ ਕਿ 17 ਦਸੰਬਰ ਨੂੰ ਤੁਸੀਂ ਆ ਕੇ ਆਪਣੀ ਸਫਾਈ ਦਿਓ। ਉਹ ਕਹਿੰਦੇ 17 ਕਿਉਂ ਜੀ, ਮੈਂ ਤਾਂ 16 ਨੂੰ ਆ ਜਾਂਦਾ। ਧਾਮੀ ਜੀ ਕੱਲ ਪਹੁੰਚ ਗਏ। ਕੱਲ ਉਹਨਾਂ ਨੇ ਆਪਣੀ ਮਾਫੀਨਾਮਾ ਦਿੱਤਾ ਤੇ ਚੇਅਰਪਰਸਨ ਕਹਿੰਦੀ ਹੈ ਮਹਿਲਾ ਕਮਿਸ਼ਨ ਦੀ, ਕਿੰਨਾ ਠੀਕ ਹੈ ਤੁਸੀਂ ਮਾਫੀ ਦੇਤੀ, ਅਸੀਂ ਦੇਖਣਾ ਕਿ ਮਾਫ ਕਰਨਾ ਕਿ ਨਹੀਂ ਕਰਨਾ, ਜੇ ਅਸੀਂ ਵਿਚਾਰਾਂਗੇ। ਮੈਨੂੰ ਇੱਕ ਸਵਾਲ ਇੱਥੇ ਇਹ ਹੈ ਕਿ ਧਾਮੀ ਹੋਰਾਂ ਦਾ ਮਸਲਾ ਤਾਂ ਵੱਡਾ ਬਣੇ ਗਿਆ ਉਹਨਾਂ ਦੇ ਬੋਲਾਂ ਦੇ ਹਵਾਲੇ ਨਾਲ ਵੀ, ਔਰ ਬਿਲਕੁਲ ਇਹ ਚਰਚਾ ਵੀ ਤੁਰ ਪਈ ਹੈ ਕਿ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹੱਕਦਾਰ ਹੈਗੇ ਕਿ ਨਹੀਂ ਹੈਗੇ, ਜਿਹੜੇ ਵੋਟਾਂ 'ਚ ਨਹੀਂ ਹਰਾ ਸਕੇ ਹੁਣ ਏਦਾਂ ਲਾਉਣਾ ਚਾਹੁੰਦੇ ਨੇ, ਹੈ ਨਾ। ਇਹ ਪ੍ਰਕਿਰਿਆ ਤਾਂ ਬਣੀ ਗਈ, ਪਰ ਮਹਿਲਾ ਕਮਿਸ਼ਨ ਨੇ ਜਿਵੇਂ ਉਹਨਾਂ ਨੂੰ ਤਲਬ ਕੀਤਾ, ਕੀ ਇਕੱਲੇ ਧਾਮੀ ਨੂੰ ਤਲਬ ਕਰਨਾ ਬਣਦਾ ਸੀ? ਜੋ ਪਟਿਆਲੇ ਆਮ ਆਦਮੀ ਪਾਰਟੀ ਦੇ ਵਰਕਰਾਂ, ਸਮਰਥਕਾਂ, ਲੀਡਰਾਂ ਨੇ ਕੀਤਾ ਔਰਤਾਂ ਨਾਲ, ਬੀਬੀਆਂ ਨਾਲ, ਉਹ ਨਹੀਂ ਦਿਖੇ? ਜਨਤਕ ਹੋ ਰਹੀਆਂ। ਮੈਂ ਕਹਿੰਦਾ ਚਾਹੇ ਉਹ ਬੀਜੇਪੀ ਦੀ ਮਹਿਲਾ ਸਮਰਥਕ ਹੈ, ਚਾਹੇ ਉਹ ਕਾਂਗਰਸ ਦੀ ਹੈ, ਚਾਹੇ ਉਹ ਅਕਾਲੀਆਂ ਦੀ ਹੈ, ਚਾਹੇ ਉਹ ਆਪ ਦੀ ਹੈ, ਮਹਿਲਾ ਤਾਂ ਮਹਿਲਾ ਨਾ ਹੈ, ਤਾਂ ਔਰਤ ਹੀ ਬਿਲਕੁਲ ਪੰਜਾਬ ਦੀ ਉਹ ਹੈ ਨਾ, ਇਸੇ ਮੁਲਕ ਦੀ ਉਹ ਹੈ ਨਾ, ਇਸੇ ਮਿੱਟੀ ਦੀ ਉਹ ਹੈ ਨਾ। ਤੇ ਪਟਿਆਲੇ ਦੇ ਲੋਕ ਤਾਂ ਇਕੱਲੇ ਨੂੰ ਜਾਣਦੇ ਆ ਨਾ ਕਿ ਫਾਈਲ ਖੋਹਣ ਵਾਲਾ ਕੌਣ ਹੈ, ਕਾਗਜ਼ ਖੋਹਣ ਵਾਲਾ ਕੌਣ ਹੈ, ਧੱਕਾ ਮਾਰਨ ਵਾਲਾ ਕੌਣ ਹੈ, ਡਿੱਗਣ ਵਾਲਾ ਕੌਣ ਹੈ, ਕੱਪੜੇ ਫਾੜਨ ਤੱਕ ਜਾਣ ਵਾਲਾ ਕੌਣ ਹੈ। ਤੇ ਉੱਥੇ ਸਰਕਾਰ ਦੇ ਨੁਮਾਇੰਦੇ ਖੜੇ ਨੇ, ਪੁਲਿਸ ਖੜੀ ਹੈ, ਮੰਤਰੀ ਸੰਤਰੀ MLA ਖੜੇ ਨੇ ਤੇ ਉਹਨਾਂ ਦੀ ਹਾਜ਼ਰੀ 'ਚ ਇਹ ਕੁਛ ਹੋ ਰਿਹਾ। ਤੇ ਮੈਂ ਤਾਂ ਮਹਿਲਾ ਕਮਿਸ਼ਨ ਦੀ ਬੀਬੀ ਜੀ ਨੂੰ ਕਹੂੰਗਾ ਕਿ ਬੀਬੀ ਜੀ ਐਨਕ ਦਾ ਨੰਬਰ ਬਦਲੋ ਤੇ ਉਧਰ ਨੂੰ ਵੀ ਨਿਗਾਹ ਮਾਰੋ, ਉਹਨਾਂ ਨੂੰ ਵੀ ਤਲਬ ਕਰਨਾ ਬਣਦਾ। ਉਹ ਜਾ ਰਹੇ ਨੇ ਮਹਿਲਾ ਕਮਿਸ਼ਨ ਕੋਲ ਕਿਉਂਕਿ ਬੀਜੇਪੀ ਨਾਲ ਕਹਿੰਦੇ ਜੀ ਧੱਕਾ ਹੋਇਆ ਤੇ ਬੀਜੇਪੀ ਆਪਣੇ ਵਾਲਿਆਂ ਕੋਲ ਚੱਲੀ ਆ। ਇਸ ਲਈ ਜਿਹੜਾ ਆਹ ਵਰਤਾਰਾ, ਇਹ ਦੋਹਰੇ ਮਾਪਦੰਡ ਵੀ ਸ਼ੋਭਦੇ ਨਹੀਂ ਹੈਗੇ। ਉਹ ਮਸਲਾ ਵੀ ਨਗਰ ਨਿਗਮ ਚੋਣਾਂ ਦੇ ਵਿੱਚ ਜੋ ਵਰਤਾਰਾ ਸਰਕਾਰ ਕਰ ਰਹੀ ਆ, ਹੈ ਨਾ, ਉਹ ਬਹੁਤ ਮੱਦਭਾਗਾ ਹੈ। ਆਮ ਲੋਕਾਂ ਤੋਂ ਉਹ ਦ੍ਰਿਸ਼ ਦੇਖਿਆ ਨਹੀਂ ਜਾ ਰਿਹਾ। ਹਾਂ, ਸਿਆਸਤਦਾਨ ਨੀਵੀਂ ਪਾ ਕੇ ਦੇਖੀ ਜਾਂਦੇ ਹੋਣਗੇ ਕਿਉਂਕਿ ਉਹਨਾਂ ਨੇ ਆਪ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਨੇ, ਜਿਹਨੂੰ ਡਰ ਹੈ ਕਿ ਕੱਲ ਨੂੰ ਫਿਰ ਸਾਡੇ ਹੱਥ ਆ ਗਿਆ, ਅਸੀਂ ਵੀ ਤਾਂ ਇਹੀ ਕੋਈ ਧੱਕਾ ਕਰਨਾ ਹੀ ਆ। ਸੋ ਇਸ ਲਈ ਉਹਨਾਂ ਦੀ ਚੁੱਪ ਤਾਂ ਸਮਝ ਆਉਂਦੀ ਆ। ਸੱਚਮੁੱਚ ਨਿਆਂ ਏ ਕਿ ਧਾਮੀ ਨੂੰ ਤਲਬ ਕਰਨਾ ਬਣਦਾ ਤਾਂ ਆਪ ਦੇ ਉਹਨਾਂ ਲੀਡਰਾਂ, ਵਰਕਰਾਂ ਨੂੰ ਵੀ ਤਲਬ ਕਰਨਾ ਬਣਦਾ। ਜੀ ਬਿਲਕੁਲ। ਅਗਲੀ ਗੱਲ ਕਰੀਏ ਪੰਥਕ ਚਿਹਰੇ ਦੇ ਨਾਲ ਹੀ ਜੁੜੀ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਫੇਕ ID ਹੈ, ਇਹਨੇ ਕਹਿੰਦੇ ਕਈ ਚਿਹਰੇ ਬੇਨਕਾਬ ਕਰਤੇ ਜੀ। ਪ੍ਰਵੀਨ ਜੀ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਲਗਾਤਾਰ ਨਿਸ਼ਾਨੇ ਬਿੰਨ ਰਹੇ ਨੇ ਕੁਝ ਧਿਰਾਂ, ਖਾਸ ਕਰਕੇ ਸੁਖਬੀਰ ਬਾਦਲ ਦੇ ਜਿਹੜੇ ਪੱਕੇ ਕੱਟੜ ਸਮਰਥਕ ਆਪਣੇ ਆਪ ਨੂੰ ਮੰਨਦੇ ਨੇ, ਉਹਨਾਂ ਵੱਲੋਂ ਕਿਸੇ ਨਾ ਕਿਸੇ ਆਨੇ ਬਹਾਨੇ ਨੂੰ ਤੇ ਨਿਸ਼ਾਨਾ ਬਿੰਨਿਆ ਜਾਂਦਾ ਰਿਹਾ। ਤੇ ਉਸੇ ਪ੍ਰਕਿਰਿਆ ਚੋਂ ਅਸਤੀਫੇ ਤੱਕ ਵਾਲੀ ਪ੍ਰਕਿਰਿਆ ਆਈ ਤੇ ਅੱਜ ਕੱਲ ਤਾਂ ਉਹਨਾਂ ਨੇ SGPC ਦਾ ਰਹਿਸ਼ੀ ਘਰ ਵੀ ਛੱਡਤਾ, ਉੱਥੋਂ ਵੀ ਲਾਂਭੇ ਹੋ ਗਏ ਨੇ। ਤੋ ਇਸ ਲਈ ਜਿਹੜੇ ਉਹਨਾਂ ਨੂੰ ਇਹ ਕਹਿ ਕੇ ਪ੍ਰਚਾਰਦੇ ਨੇ ਕਿ ਜੀ ਭਾਜਪਾ ਦੇ ਏਜੰਟ ਨੇ, ਕੁਛ ਨੇ, ਹਨਾ, ਉਹਨਾਂ ਮੂਹਰੇ ਸਵਾਲ ਜ਼ਰੂਰ ਖੜਾ ਕਿ ਵੀ ਉਹਨਾਂ ਨੇ ਭਾਜਪਾ ਨਾਲ ਮਿਲ ਕੇ ਕੀਤਾ ਕੀ, ਇਹ ਵੀ ਦੱਸ ਦਿਓ। ਤੇ ਦੂਜਾ ਉਹਨਾਂ ਮੂਹਰੇ ਸਵਾਲ ਇਹ ਵੀ ਖੜਾ ਕਿ ਜੇ ਭਾਈ ਉਹ ਏਜੰਟ ਨੇ ਤਾਂ SGPC ਕੋਲ ਅਸਤੀਫਾ ਪਿਆ, ਪ੍ਰਵਾਨ ਕਰਕੇ ਪਰੇ ਕਰੋ, ਅਗਲੇ ਨੂੰ ਉਹ ਨਵਾਂ ਲਾ ਲਓ। ਉਸ ਪਾਸੇ ਨੂੰ ਕਿਉਂ ਨਹੀਂ ਵੱਧਦੇ?
ਪਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਵੀ ਘੱਟੋ ਘੱਟ ਕੇ ਆਹ ਵਰਤਾਰਾ ਮੈਂ ਨਹੀਂ ਸੋਚਿਆ ਸੀਗਾ ਕਿ ਏਦਾਂ ਹੋ ਜਾਊਗਾ। ਅਸਲ 'ਚ ਉਹਨਾਂ ਦੀ ਫੇਕ ਆਈਡੀ ਬਣਾਈ ਤੇ ਉਹਦੇ ਤੇ ਜੋ ਹੇਠਲੇ ਪੱਧਰ ਦੇ ਕਮੈਂਟ ਨੇ ਉਹ ਜਾਂਚ ਦਾ ਵਿਸ਼ਾ ਨੇ। ਇਹ ਮਜ਼ਾਕ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਉੱਡ ਰਿਹਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਉੱਡ ਰਿਹਾ। ਇਹ ਤੁਸੀਂ ਕੌਮ ਦੇ ਨੁਮਾਇੰਦੇ ਦਾ ਮਜ਼ਾਕ ਉਡਾ ਰਹੇ ਹੋ ਤੇ ਉਹਦੇ ਲਈ ਫਿਰ ਤੁਹਾਨੂੰ ਉਸ ਦੇ ਨਾਲ ਖੜਨਾ ਨਹੀਂ ਬਣਦਾ। ਦੂਸਰੇ ਪਾਸੇ ਜਿਹੜੇ ਥੱਲੇ ਕਮੈਂਟ ਕਰਨ ਵਾਲੇ ਨੇ ਉਹਨਾਂ ਚੋਂ ਸਿੰਘ ਨਾਮ ਨਾਲ ਲੱਗਿਆ। ਜੇ ਉਹ ਫੇਕ ਆਈਡੀ ਵਾਲੇ ਨੇ, ਜੇ ਉਹ ਫੇਕ ਨੇ ਲੋਕ, ਤਾਂ ਉਹ ਸੱਚ ਸਾਹਮਣੇ ਆਉਣਾ ਚਾਹੀਦਾ ਕਿ ਇਹਦੇ ਪਿੱਛੇ ਸਾਜ਼ਿਸ਼ ਕੀਤੀ ਹੈ। ਜੇ ਉਹ ਅਸਲੀ ਨੇ ਫਿਰ ਸ਼ਰਮਸਾਰ ਹੈ। ਜੇ ਸਿੱਖ ਹੋ ਕੇ ਹੀ ਅਸੀਂ ਇਹਨਾਂ ਰੁਤਬਿਆਂ ਦਾ, ਇਹਨਾਂ ਅਹੁਦਿਆਂ ਦਾ, ਇਹਨਾਂ ਸਥਾਨਾਂ ਦਾ ਸਤਿਕਾਰ ਨਹੀਂ ਕਰਾਂਗੇ ਫਿਰ ਦੂਜਿਆਂ ਤੋਂ ਆਸ ਕੀ ਕਰਾਂਗੇ। ਗਿਆਨੀ ਹਰਪ੍ਰੀਤ ਸਿੰਘ ਦੀ ਇਸ ਜਿਹੜੀ ਫੇਕ ਆਈਡੀ ਬਣੀ ਸੀ, ਉਹਨਾਂ ਨੇ ਉਸ ਫੇਕ ਆਈਡੀ ਦਾ ਸਕਰੀਨਸ਼ਾਟ ਵਗੈਰਾ ਲੈ ਕੇ ਆਪਣੇ ਜੋ ਅਸਲੀ ਉਹ ਅਕਾਊਂਟ ਚਲਾਉਂਦੇ ਨੇ ਉਹਦੇ ਉੱਤੇ ਪਾ ਕੇ ਉਹਨਾਂ ਨੇ 2 ਲਾਈਨਾਂ ਲਿਖੀਆਂ। ਉਹ ਕਹਿੰਦੇ ਜੀ, ਮਤਲਬ ਇਹ ਪੋਸਟ ਸ਼ੇਅਰ ਕੀਤੀ ਹੈ, ਉਹਨਾਂ ਲਿਖਿਆ ਕਿ ਇੰਨੀਆਂ ਗਿਰੀਆਂ ਤੇ ਨੀਚ ਹਰਕਤਾਂ ਤੇ ਉਤਰ ਆਓਗੇ, ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਪਿਆ। ਮੰਨਦੇ ਹਾਂ ਤੁਹਾਡੇ ਕੋਲ ਪੈਸਾ ਹੈ, ਆਹ ਗੱਲ ਗੌਰ ਕਰਨ ਵਾਲੀ ਹੈ। ਠੀਕ ਹੈ, ਮੰਨਦੇ ਹਾਂ ਤੁਹਾਡੇ ਕੋਲ ਪੈਸਾ ਹੈ, ਇੱਕ ਪੂਰਾ ਨੈਟਵਰਕ ਸਿਸਟਮ ਹੈ, 4 ਚਾਪਲੂਸ ਵੀ ਹਨ। ਇੰਨਾ ਗਿਰਨਾ ਨੈਤਿਕਤਾਹੀਨ ਹੋਣ ਦਾ ਸਬੂਤ ਹੈ। ਜਿੰਨਾ ਤੁਸੀਂ ਹੇਠਾਂ ਗਿਰਿਓ ਇੰਨਾ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਵੀ ਨਹੀਂ ਡਿੱਗਿਆ ਸੀ। ਸੋ ਇਹਦਾ ਮਤਲਬ ਯਾਨੀ ਹਰਪ੍ਰੀਤ ਸਿੰਘ ਵੀ ਜਾਣਦੇ ਨੇ, ਕੌਮ ਵੀ ਜਾਣਦੀ ਆ ਕਿ ਇਹ ਸਾਰੇ ਕਾਰੇ ਪਿੱਛੇ ਕੌਣ ਹੈ। ਜੇ ਉਹ ਕਹਿ ਰਹੇ ਨੇ ਕਿ ਤੁਹਾਡੇ ਕੋਲ ਪੈਸਾ ਵੀ ਹੈਗਾ, ਤਾਕਤ ਵੀ ਹੈਗੀ, ਨੈਟਵਰਕ ਵੀ ਹੈਗਾ, ਚਾਪਲੂਸ ਵੀ ਹੈਗੇ, ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਨਿਸ਼ਾਨਾ ਕੌਣ ਬਣਾ ਰਿਹਾ ਤੇ ਕਿਉਂ ਬਣਾ ਰਿਹਾ। ਦੂਸਰੇ ਪਾਸੇ ਇਹ ਸਾਰੀ ਪ੍ਰਕਿਰਿਆ ਦੇ ਹਵਾਲੇ ਨਾਲ ਬੀਬੀ ਕਿਰਨਜੋਤ ਕੌਰ ਦੀ ਇੱਕ ਲਾਈਨ, ਠੀਕ ਹੈ ਜੀ, ਬਹੁਤ ਕੁਝ ਬਿਆਨ ਕਰਦੀ ਆ। ਉਹ ਕਹਿੰਦੀ ਕਿ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ, ਗੁਰਦੁਆਰਾ ਸਾਹਿਬ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਤਾਂ ਅਸੀਂ ਗੁਰੂ ਘਰ ਆ ਕੇ ਆਪਣੀਆਂ ਖਾਮੀਆਂ, ਆਪਣੀਆਂ ਗਲਤੀਆਂ ਉਹਨੂੰ ਉੱਥੇ ਗੁਰੂ ਸਾਹਮਣੇ ਰੱਖ ਕੇ ਮਾਫੀਆਂ ਮੰਗਦੇ। ਜੀ ਜੀ ਬਿਲਕੁਲ। ਜੇ ਗੁਰੂ ਘਰ ਆ ਕੇ ਬੰਦਾ ਮਾਫੀ ਮੰਗਦਾ ਹੈ ਤੇ ਤੁਸੀਂ ਤਾਂ ਗੁਰੂ ਘਰ ਬੈਠ ਕੇ ਜੇ ਗੁਨਾਹ ਕਰੋਗੇ, ਉਹ ਪੂਰੇ ਮਤਲਬ ਕਿ ਜਿਨ੍ਹਾਂ ਨੇ ਇਹ ਕਾਰੇ ਨੇ, ਚਾਹੇ ਉਹ ਧਾਮੀ ਹੋਰਾਂ ਦੇ ਬੋਲਾਂ ਦੇ ਹਵਾਲੇ ਨਾਲ ਹੈ, ਚਾਹੇ ਉਹ ਅਕਾਲੀ ਲੀਡਰਾਂ ਦੇ ਹਵਾਲੇ ਨਾਲ ਹੈ, ਬੀਬੀ ਉਹਨਾਂ ਤੇ ਤੰਜ ਕੱਸਦਿਆਂ ਕਹਿ ਰਹੀ ਹੈ ਕਿ ਜੇ ਤੁਸੀਂ ਗੁਰੂ ਘਰਾਂ 'ਚ ਬੈਠ ਕੇ ਗੁਨਾਹ ਕਰੋਗੇ ਫਿਰ ਮਾਫੀ ਮੰਗਣ ਕਿੱਥੇ ਜਾਓਗੇ। ਬਿਲਕੁਲ ਸਹੀ। ਸੋ ਕਾਫੀ ਕੁਛ ਪੰਥਕ ਤੌਰ ਤੇ ਵਿਚਾਰਨ ਦੀ ਲੋੜ ਹੈ ਕਿ ਅਸੀਂ ਦਿਸ਼ਾਹੀਨ ਕਿਉਂ ਹੋ ਰਹੇ ਹਾਂ। ਅਸੀਂ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਉੱਤੇ ਵੀ ਆਪ ਫੁੱਲ ਨਹੀਂ ਚੜਾ ਰਹੇ। ਅਸੀਂ ਉਹਨਾਂ ਫੈਸਲਿਆਂ ਨੂੰ ਮੰਨਣ ਤੋਂ ਮੁੱਕਰ ਰਹੇ ਹਾਂ ਤੇ ਅਸੀਂ ਇੱਕ ਦ੍ਰਿਸ਼ ਇਹ ਪੈਦਾ ਕਰ ਰਹੇ ਹਾਂ ਜੀ, ਆਹ ਵੀ ਮਾੜਾ, ਉਹ ਵੀ ਮਾੜਾ, ਸਾਰਿਆਂ ਨੂੰ ਮਾੜਾ ਕਹਿ ਕੇ ਤੁਹਾਡਾ ਮਾੜਾਪਣ ਮੁੱਕਣਾ ਨਹੀਂ ਆ। ਸਾਡੇ ਮਾੜੇਪਣ ਨੂੰ ਧੋਣ ਦੀ ਲੋੜ ਆ, ਤਾਂ ਉਹਦੇ ਵਿੱਚ ਉਹ ਨਿਮਰਤਾ, ਉਹ ਸਾਦਗੀ, ਉਹ ਨਿਮਾਣਾਪਣ, ਉਹ ਗੁਰਬਾਣੀ ਨੂੰ ਪਰਨਾਇਆ ਹੋਇਆ ਪਣ, ਉਹ ਅਕਾਲੀ ਦਲ ਦਾ ਸਿਧਾਂਤ, ਉਹ ਪੰਥਕ ਮਰਿਆਦਾ ਉਹ ਨਜ਼ਰ ਆਉਣੀ ਚਾਹੀਦੀ ਆ। ਉਹ ਝਲਕਾਰਾ ਅਜੇ ਵੀ ਨਹੀਂ ਆ ਰਿਹਾ। ਜੀ ਬਿਲਕੁਲ। ਦੇਖੋ, ਲੰਘੇ ਦਿਨਾਂ ਦੇ ਵਿੱਚ ਆਪਾਂ ਇਹ ਗੱਲ ਪਹਿਲਾਂ ਵੀ ਸ਼ੋਈ ਸੀਗੀ ਸ਼ਰਮਾ ਜੀ, ਜਦੋਂ ਚੱਲ ਰਿਹਾ ਸੀਗਾ ਸਾਰਾ ਇਹ ਮਾਮਲਾ, ਕਿ ਜਿਹੜਾ ਬਾਦਲ ਦਲ ਦਾ ਧੜਾ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਤੋਂ ਵਿਸ਼ੇਸ਼ ਤੌਰ ਤੇ ਉੱਤੇ ਖਾਰ ਖਾਂਦਾ ਤੇ ਉਹਨਾਂ ਦਾ ਟਾਰਗੇਟ ਤੇ ਸੀ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਬਾਕੀ ਜਥੇਦਾਰ ਸਾਹਿਬਾਨ ਸਾਡੇ ਪ੍ਰਤੀ ਥੋੜਾ ਜਿਹਾ ਨਰਮ ਗੋਸ਼ਾ ਰੱਖਦੇ ਨੇ, ਇਹ ਥੋੜੀ ਜਿਹੀ ਸਖਤਾਈ ਸਾਡੇ ਤੇ ਕਰ ਰਹੇ ਨੇ। ਤੇ ਸੋ ਉਹਨਾਂ ਨੇ ਇਸ ਕਰਕੇ ਫਿਰ ਆਪਾਂ ਦੇਖਿਆ ਸੋਸ਼ਲ ਮੀਡੀਆ ਉੱਤੇ ਵੀ ਜਿਹੜੀਆਂ ਉਹਨਾਂ ਦੇ ਅਮਿਤ ਸ਼ਾਹ ਦੇ ਨਾਲ ਮੁਲਾਕਾਤਾਂ ਕੋਈ ਹੋਈਆਂ, 1-2 ਉਹਨਾਂ ਦੇ ਹਵਾਲੇ ਦੇ ਨਾਲ, ਫਿਰ ਹੋਰ ਜਿਹੜੀਆਂ ਫੋਟੋਆਂ ਕੋਈ ਉਹਨਾਂ ਦੀਆਂ ਚਰਚਿਤ ਹੋਈਆਂ ਕਿ ਉਹਨਾਂ ਤੋਂ ਜਵਾਬ ਮੰਗੇ ਗਏ। ਮੈਂ ਕਹਿਣਾ ਕਿ ਚਲੋ ਸਵਾਲ ਜਵਾਬ ਤਾਂ ਆਗੂਆਂ ਨੂੰ ਹੁੰਦੇ ਰਹਿਣੇ ਚਾਹੀਦੇ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਗੀ। ਉਹ ਠੀਕ ਹੈ, ਸਵਾਲ ਜਵਾਬਦੇਹੀ ਸਭ ਦੀ ਹੈ ਬਿਲਕੁਲ। ਪਰ ਉਹ ਅਕਾਲੀ ਲੀਡਰ ਜਿਹੜੇ ਖੁਦ ਬੀਜੇਪੀ ਦੀ ਝੋਲੀ ਪਏ ਨੇ ਤੇ ਫਿਰ ਗੱਲਾਂ ਕਰਦੇ ਨੇ ਉਹਨਾਂ ਨਾਲ ਜਾਣ ਦੀ, ਹੁਣ ਫਿਰ ਮੇਲ ਮਿਲਾਪ ਦੀਆਂ ਅੰਦਰ ਖਾਤੇ ਬੁਣ ਰਹੇ ਨੇ, ਗੱਲਾਂ ਹੋ ਰਹੀਆਂ ਨੇ। ਇਹ ਆਪਣੇ ਆਪ 'ਚ ਸਵਾਲ ਖੜੇ ਨੇ। ਤੇ ਦੂਸਰਾ ਸਪਸ਼ਟ ਹੈ ਕਿ ਜੇਕਰ ਅਜਿਹਾ ਵਿਅਕਤੀ ਤੁਹਾਨੂੰ ਕਿਤੇ ਵੀ ਲੱਗਦਾ ਤਾਂ ਨਵੇਂ ਜਥੇਦਾਰ, ਨਵੇਂ ਵਿਦਵਾਨ ਕਿਹੜਾ ਨਹੀਂ ਹੈਗੇ। ਬਿਲਕੁਲ ਸਹੀ। ਫਿਰ ਤੁਸੀਂ ਇਸ ਪ੍ਰਕਿਰਿਆ ਵੱਲ ਵੀ ਕਿਉਂ ਨਹੀਂ ਵੱਧ ਪਾ ਰਹੇ? ਤੁਹਾਡੇ ਮੂਹਰੇ ਚੁਣੌਤੀ ਖੜਾ ਹੈ ਨਾ ਫਿਰ। ਜੀ ਬਿਲਕੁਲ। ਅਗਲੀ ਗੱਲ ਕਰੀਏ ਕੌਮਾਂਤਰੀ ਵਿਦਿਆਰਥੀਆਂ ਦੀ। ਸ਼ਰਮਾ ਜੀ, ਕੈਨੇਡਾ ਨੇ ਬੜੀ ਖੁੱਲ੍ਹਦਿਲੀ ਦੇ ਨਾਲ ਸਟੂਡੈਂਟ ਵੀਜ਼ੇ ਦਿੱਤੇ, ਲੋਕਾਂ ਨੂੰ ਸੱਦਿਆ। ਕੌਮਾਂਤਰੀ ਵਿਦਿਆਰਥੀਆਂ ਦੇ ਇੱਕ ਵਾਰੀ ਫਿਰ ਤੋਂ ਵਹੀ ਖਾਤੇ ਫਰੋਲਣੇ ਕੈਨੇਡਾ ਸਰਕਾਰ ਨੇ ਸ਼ੁਰੂ ਕਰ ਦਿੱਤੇ ਆ। ਪ੍ਰਮੀ ਜੀ, ਵੈਸੇ ਤਾਂ ਕੈਨੇਡਾ ਦੇ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੋਂ ਲੈ ਕੇ ਵਰਕ ਵੀਜ਼ੇ ਵਾਲਿਆਂ ਤੱਕ ਦੀ ਸਥਿਤੀ ਕਾਫੀ ਤਣਾਅ ਵਾਲੀ ਔਰ ਬੜੀ ਟੈਨਸ਼ਨ ਭਰਪੂਰ ਬਣੀ ਹੋਈ ਆ। ਖਾਸ ਕਰਕੇ ਆਹ ਮਹੀਨੇ ਦੇ ਅਖੀਰ ਤੋਂ ਬਾਅਦ ਖਾਸੇ ਨਾਮ ਸਾਹਮਣੇ ਆਉਣਗੇ ਜਿਨ੍ਹਾਂ ਨੂੰ ਉੱਥੋਂ ਤੋਰਿਆ ਜਾ ਸਕਦਾ। ਪਰ ਇਹ ਸਭ ਦੇ ਦਰਮਿਆਨ ਜਿਹੜੇ ਜਵਾਕ ਅਜੇ ਉੱਥੇ ਪੜ੍ਹਾਈ ਕਰ ਰਹੇ ਨੇ, ਐਡਮਿਸ਼ਨਾਂ ਲਈਆਂ ਹੋਈਆਂ ਨੇ,
ਉਹਨਾਂ ਦਾ ਨਵਾਂ ਰਿਕਾਰਡ ਇਕੱਠਾ ਕੀਤਾ ਜਾ ਰਿਹਾ। ਅਚੇਚੇ ਤੌਰ ਤੇ ਜਿਹੜਾ ਉੱਥੇ ਦਾ ਰਿਹਾਇਸ਼ੀ ਵਿਭਾਗ ਹੈ, ਆਵਾਸ ਵਿਭਾਗ ਜਿਹਨੂੰ ਅਸੀਂ ਕਹਿੰਦੇ ਆ, ਉਸ ਵਿਭਾਗ ਨੇ ਕੁਝ ਦਸਤਾਵੇਜ਼ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਤਾ ਲੱਗਾ ਕਿ ਵਿਦਿਆਰਥੀਆਂ ਕੋਲੇ ਮੈਸੇਜ, ਈਮੇਲ, ਇਹ ਸੁਨੇਹੇ ਜਾਣੇ ਸ਼ੁਰੂ ਹੋ ਗਏ ਕਿ ਤੁਸੀਂ ਆਪਣੇ ਸਟੱਡੀ ਦਾ ਵੇਰਵਾ, ਆਪਣੇ ਕਾਲਜ ਦਾ ਵੇਰਵਾ, ਆਪਣੀ ਅਟੈਂਡੈਂਸ ਦਾ ਵੇਰਵਾ, ਉਸ ਤੋਂ ਬਾਅਦ ਆਪਣੀ ਰਿਹਾਇਸ਼ ਦਾ ਵੇਰਵਾ, ਉਸ ਤੋਂ ਬਾਅਦ ਆਪਣੇ ਕੰਮ ਵਾਲੀ ਥਾਂ ਦਾ ਵੇਰਵਾ, ਤੇ ਕੰਮ ਕਿੱਥੇ ਕਰਦੇ ਹੋ, ਕਿੰਨੇ ਸਮੇਂ ਲਈ ਕਰਦੇ ਹੋ, ਕਦੋਂ ਤੋਂ ਕਰਦੇ ਹੋ, ਸਾਰੀ ਜਾਣਕਾਰੀ। ਕਿਉਂਕਿ ਇਹਦੇ ਵਿੱਚ ਕੈਸ਼ ਵਾਲਾ ਮਸਲਾ ਵੀ ਹੈਗਾ, ਇਹਦੇ ਵਿੱਚ ਪੜ੍ਹਾਈ ਦੀ ਹਾਜ਼ਰੀ ਘੱਟ ਤੇ ਕੰਮ ਤੇ ਵੱਧ, ਉਹ ਟਾਈਮਿੰਗ ਦਾ ਮਸਲਾ ਵੀ ਹੈਗਾ। ਸੋ ਕਿੰਨੀਆਂ ਪ੍ਰਕਿਰਿਆਵਾਂ ਇਹਦੇ ਵਿੱਚ ਹੈਗੀਆਂ ਨੇ। ਤੇ ਨਾਲ ਹੀ ਕੈਨੇਡਾ ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜੇ ਵਿਦਿਆਰਥੀ ਸਹੀ ਰੂਪ ਚ ਸਹੀ ਤਰੀਕੇ ਨਾਲ ਪੜ੍ਹਨ ਆਏ ਨੇ, ਉਹ ਆਪਣਾ ਡਾਟਾ ਉਪਲਬਧ ਕਰਾਉਣ, ਉਹਨਾਂ ਲਈ ਕੋਈ ਮਸਲਾ ਨਹੀਂ। ਤੁਸੀਂ ਪਿੱਛੇ ਕੀ ਪੜ੍ਹ ਕੇ ਆਏ ਹੋ, ਹੁਣ ਕੀ ਪੜ੍ਹ ਰਹੇ ਹੋ, ਤੇ ਕੰਮ ਕਰਨ ਲਈ ਕਿੱਧਰ ਨੂੰ ਵੱਧ ਰਹੇ ਹੋ। ਜੇਕਰ ਇਹ ਕੜੀ ਇੱਕ ਚੇਨ ਚ ਜੁੜਦੀ ਹੈ ਫਿਰ ਕੋਈ ਮਸਲਾ ਨਹੀਂ। ਜਿਹੜੇ ਉੱਥੇ ਕੁਝ ਹੋਰ ਪੜ੍ਹ ਕੇ ਆਏ, ਇੱਥੇ ਐਡਮਿਸ਼ਨ ਕਿਸੇ ਹੋਰ ਚ ਲਈ, ਬਾਅਦ ਚੋਂ ਕੋਰਸ ਬਦਲ ਕੇ ਕਿਤੇ ਹੋਰ ਚਲੇ ਗਏ, ਪਹਿਲਾ ਕਾਲਜ ਹੋਰ ਸੀ, 6 ਮਹੀਨਿਆਂ ਬਾਅਦ ਹੋਰ ਹੋ ਗਿਆ, ਕੋਈ ਕੱਚਾ ਕਾਲਜ, ਕੋਈ ਨਕਲੀ ਕਾਲਜ, ਕੋਈ ਡਾਕੂਮੈਂਟ ਜਾਲੀ, ਇਹ ਸਾਰਾ ਕਰੋਨਾ ਕਾਲ ਦੇ ਵਿੱਚ ਜਿਹੜਾ ਸਟੱਫ ਇਕੱਠਾ ਹੋਇਆ ਨਾ, ਉਹ ਜ਼ਿਆਦਾ ਜਾਂਚ ਦਾ ਵਿਸ਼ਾ ਜ਼ਿਆਦਾ ਹੋਣੀ ਹੈ। ਸੋ ਉਸ ਪੜਚੋਲ ਦੇ ਵਿੱਚ ਜਿਹੜੇ ਜਿਨ੍ਹਾਂ ਕੋਲ ਸਹੀ ਜਾਣਕਾਰੀ ਨਹੀਂ ਹੋਊਗੀ ਜਾਂ ਕੁਝ ਲੁਕਾਉਣ ਲਈ ਹੋਊਗਾ, ਜੇ ਉਹ ਨਹੀਂ ਜਾਣਕਾਰੀ ਸਾਂਝੀ ਕਰਨਗੇ ਤਾਂ ਵੀ ਉਹ ਨਿਸ਼ਾਨੇ ਤੇ ਆ ਜਾਣਗੇ, ਤੇ ਜੇ ਉਹ ਉਸੇ ਹਵਾਲੇ ਜਾਣਕਾਰੀ ਸਾਂਝੀ ਕਰਨਗੇ ਤਾਂ ਵੀ ਉਹ ਫੜੇ ਜਾਣਗੇ। ਸੋ ਇਹ ਕਾਫੀ ਝਰਨਾ ਲੱਗ ਰਿਹਾ। ਇਸ ਝਰਨੇ 'ਚ ਉਹਨਾਂ ਦਾ ਮਕਸਦ ਇੱਕੋ ਇੱਕ ਹੈ ਕਿ ਇੱਥੋਂ ਗਿਣਤੀ ਘਟਾਓ, ਕਿਉਂਕਿ ਉਹਨਾਂ ਦੇ ਜਿਹੜੇ ਸਥਾਨਕ ਲੋਕ ਨੇ ਉਹ ਖਾਸੇ ਹੁਣ ਔਖੇ ਨੇ, ਤੇ ਉਹਦੇ ਵਿੱਚ ਇਹ ਝਰਨਾ ਲੱਗਣਾ ਲਾਜ਼ਮੀ ਹੈ। ਜੇ ਕੌਮਾਂਤਰੀ ਵਿਦਿਆਰਥੀਆਂ ਤੇ ਝਰਨਾ ਲੱਗਿਆ ਤਾਂ ਉਹਦੇ 'ਚ ਵੱਡੀ ਗਿਣਤੀ 'ਚ ਭਾਰਤੀ ਹੋਣਗੇ ਤੇ ਭਾਰਤੀਆਂ 'ਚ ਵੱਡੀ ਗਿਣਤੀ 'ਚ ਪੰਜਾਬੀ ਹੋਣਗੇ। ਇਹ 'ਚ ਕੋਈ ਦੋ ਰਾਏ ਨਹੀਂ। ਵਿਦਿਆਰਥੀਆਂ ਦਾ ਔਰ ਉਹਨਾਂ ਦੇ ਮਾਪਿਆਂ ਦਾ ਫਿਕਰ ਖਾਸਾ ਵੱਧ ਗਿਆ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।